जिस वे ऐसे 9.5 ਚੱਕ ਦੀਆਂ ਕੁੜੀਆਂ 26 ਦੀਆਂ ਵਿਆਹੀਆਂ ਹੋਈਆਂ ਸੀ ਉਹ ਆ ਗਈਆਂ 26 ਉੱਥੋਂ 9 ਚੱਕ ਤੋਂ ਉੱਧਰ ਕੇ ਜੜ੍ਹਾਂ ਵਾਲੇ ਇਹ ਠਾਣੇ ਨੂੰ ਕਿਹਾ ਗੋਲੀ ਚਲਾ ਦੇ ਇਹਨਾਂ ਤੇ ਸਿੱਖਾਂ ਤੇ। ਅੱਛਾ ਉਹਨੇ ਕਿਹਾ ਆਰਡਰ ਨਹੀਂ, ਉਹਨੇ ਜਾਲੀ ਕਾਗਜ਼ ਬਣਾ ਕੇ ਨਾ ਗੋਲੀ ਚਲਾ ਕੇ ਮਰੇ ਬਹੁਤ ਦੁਨੀਆ ਮਰੀ। ਇਹ ਪਰ ਮੈਂ ਸਾਡੇ ਜਿੱਥੇ ਸਾਡੇ ਤੇ ਪਹਾੜ ਪਿਆ। ਅੱਛਾ ਉਹ ਜਿੱਥੇ ਗੋਲੀ ਚੱਲ ਪਈ ਨਾ ਖੁਦ ਬੰਦੇ ਸਾਡੇ ਮੇਰਾ ਭਰਾ ਵਿਆਹ ਉਹਨਾਂ ਦੇ ਘਰ ਉਹ ਵਿੱਚ ਸੀ ਸ਼ਹਿਰ ਦੇ ਉਸ ਮਾਹੌਲ ਦੇ ਮੌਕੇ ਦੇ ਵਿੱਚ ਸੀ ਉਹ ਤਦਾਦਾਂ ਦੇ ਹਿਸਾਬ ਮਰੀ ਹੈ ਹਜ਼ਾਰਾਂ ਦੇ ਹਿਸਾਬ ਨਾਲ। ਸਾਡੇ ਗੁਆਂਢੀ ਸਰਵਣ ਮਹਿਮਾ ਹਜੂਰਾ ਰੌਣਕੀ ਤੇ ਜਿਹੜੇ ਸੀ ਸੀਤਲ ਦਾ ਜਿਹੜੇ ਭਰਾ ਸੀ ਉਹਦੇ ਨਾਲ ਸੀ ਮੱਗਰ ਇੱਕ ਦਿਨ ਨੂੰ ਕਾਕਾ ਕਰਕੇ ਸਾਦੇ ਸੀ। ਬਾਬੇ ਦਾ ਉਹਨਾਂ ਦਾ ਨਾਂ ਸੀ ਉਦਮ ਸਿੰਘ। ਹਾਂਜੀ ਅੱਛਾ ਤੇ ਜਿਹੜੇ ਹੋਰ ਸੀ ਇੱਕ ਰੁਲੀਆ ਇਹਨਾਂ ਦੇ ਘਰ ਆ ਜਿਹੜਾ ਮੁੰਡਾ ਬੈਠਾ ਤੇ ਹੋਰ ਸਪੂਰੂ ਉਹ ਹੈਗੇ ਤੇ ਸਾਡੇ ਨਾਨਕਿਆਂ ਦੇ ਇੱਕ ਦਿਨ ਤੋਖਾ ਕਹਿੰਦੇ ਸੁਣੂ ਸਾਡਾ ਭਰਾ ਜੀ ਵੱਡਾ ਉੱਧਰ ਰਹਿੰਦਾ ਸੀ। ਤੁਹਾਡਾ ਵੱਡਾ ਭਰਾ ਉੱਥੇ ਰਹਿੰਦਾ ਸੀ ਸਰਹੰਦ ਦੇ ਅਗਲੇ ਪਾਸੇ ਸਾਡਾ ਉਹ ਨਿਆਰਾ। ਅੱਛਾ ਪਿੰਡ ਚੰਦੂਆਂ ਭੇਡਵਾਲ ਚੰਦੂਆਂ ਉਹ ਰੋਜ਼ ਦੀ ਫੌਜ ਹੋ ਕੇ ਬੱਚੇ ਹੈਗੇ ਬੱਚੇ ਹੁਣ ਵੀ ਹੈਗੇ। ਤੁਹਾਡਾ ਭਰਾ ਇੱਕ ਉੱਥੇ ਵਸਦਾ ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਪੰਜਾਬ ਦਾ ਕਿੱਸਾ ਵੰਡ ਦੀ ਕਹਾਣੀ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਜੀ 26 ਚੱਕ ਗਾਫਵੇ ਤਹਿਸੀਲ ਜੜ੍ਹਾਂਵਾਲਾ ਜ਼ਿਲ੍ਹਾ ਲਾਇਲਪੁਰ ਵਿਖੇ। ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ। ਇਸ ਪਿੰਡ ਬਾਰੇ ਸਾਨੂੰ ਜਨਾਬ ਆਖਿਆ ਸੀ ਡਾਕਟਰ ਜਸਵੀਰ ਸਿੰਘ ਹਾਲ ਮੁਕੀਮ USA ਦੇ ਵਿੱਚ ਉਹਨਾਂ ਦੀ ਮਾਤਾ ਜੀ ਦਾ ਇਹ ਪਿੰਡ ਹੈ। ਸੋ ਪਹਿਲੇ ਆਪਾਂ ਕੋਸ਼ਿਸ਼ ਕਰਦੇ ਹਾਂ ਬਜ਼ੁਰਗਾਂ ਕੋਲ ਪੁੱਛਣ ਦੀ ਕਿ ਇੱਥੇ ਕੌਣ ਵਸਦੇ ਸੀ ਔਰ ਸਾਰੇ ਕਿਸ ਤਰ੍ਹਾਂ ਰਹਿੰਦੇ ਸੀ। ਬਾਬਾ ਜੀ ਕੀ ਹਾਲ ਚਾਲ ਨੇ? ਠੀਕ ਹੋ? ਬਸ ਠੀਕ ਹੈ ਜੀ। ਤਬੀਅਤ ਸੇ ਠੀਕ ਜੀ? ਨਾਂ ਕੀ ਤੁਹਾਡਾ? ਮੇਰਾ ਅਲੀ ਸ਼ੇਰ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਉਹਦਾ ਬਾਤੋ ਸੀ। ਅੱਛਾ ਬਾਤੋ ਨਾਂ ਸ਼ਿਵਰਾਤੀ ਸੀ। ਅੱਛਾ ਕਹਿੰਦੇ ਲਾਡ ਨਾਲ ਬਾਤੋ ਕਹਿੰਦੇ ਸੀ। ਅੱਛਾ ਤੇ ਤੁਹਾਡੇ ਦਾਦੇ ਜੀ ਦਾ ਕੀ ਨਾਂ ਸੀ? ਦਾਦੀ ਰੁੜੀਆ। ਹਾਂਜੀ ਰੁੜੀਆ। ਤੁਸੀਂ ਇੱਥੋਂ ਦੇ ਵਸਿੰਦੇ ਹੋ? ਵਸਿੰਦੇ ਹੋ। ਜਿਹੜੇ ਪਿੰਡ ਆਪਾਂ ਬੈਠੇ ਆ ਪਿੰਡ ਦਾ ਕੀ ਨਾਂ? 26 ਗਾਬੇ। ਨਾਂ ਵੀ ਸੀ ਜਾਂ ਸਿਰਫ ਚਾਕੀ ਵੱਜਦਾ? ਚਾਕੀ ਬਸ ਗਾਬੇ ਕਦੀ ਜਣ ਹੋਰ ਇਹਨਾਂ 26 ਬਹੁਤ ਨਾਲ 100 ਰਲਦੇ ਆ। ਹਾਂ ਇਹ ਗਾਬੇ ਬਸ ਨੇ 26 ਕਦੀ 26 ਹੈ ਗਿਣਤੀ ਦੇ ਹਿਸਾਬ ਨਾਲ ਵੀ 26 ਆਉਂਦੀ ਹੈ ਇੱਧਰ। ਲਾਗੇ ਪਿੰਡ ਕਿਹੜੇ ਪੈਂਦੇ ਆ? ਲਾਗੇ ਪੰਜੀ ਵੀ ਪੈਂਦਾ। ਪੰਜੀ ਇੱਧਰ ਸ਼ਾਮ ਦਾ ਜੰਗਲੀਆਂ ਦਾ ਪਿੰਡ ਵੀ ਪੈਂਦਾ। ਅੱਛਾ ਇੱਧਰ ਹੈਗਾ ਆਪਣਾ 28 ਨਾਲ ਸਾਡੇ 27 ਆ 28 ਇੱਥੇ ਤੇ 25 ਆ ਇੱਥੇ। ਅੱਛਾ ਆ ਨਹਿਰ ਤੇ ਪਾਰ ਆ ਗਏ ਫਿਰ ਲਾਗੇ ਦੇ ਚਾਰੇ ਪਿੰਡ ਸਾਨੂੰ ਨਾਲ ਸ਼ਾਮ ਦਾ ਜੰਗਲੀਆਂ ਦਾ ਪਿੰਡ। ਤੁਹਾਡੀ ਉਮਰ ਕਿੰਨੀ ਹੈ ਹੁਣ? ਉਮਰ ਕਮ ਸੇ ਕਮ ਮੇਰੀ 90 ਦੇ ਉੱਤੇ ਹੈ। 90 ਤੋਂ ਉੱਤੇ ਹੈ। ਅੱਛਾ ਉਹ ਪਹਿਲਾਂ ਤਾਂ ਨਹੀਂ ਪਤਾ ਚੱਲਦਾ ਮੈਨੂੰ ਇਹ ਪਤਾ ਵੀ ਹੋ ਪੂਰਾ ਜਵਾਨ ਫੁੱਲ ਜਵਾਨ ਸੀ ਗੱਭਰੂ ਸੀ। ਇਸ ਪਿੰਡ ਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਜਾਂ ਜਿਹੜੇ ਬਾਕੀ ਕੌਮਾਂ ਨੇ ਉਹ ਵਸਦੀਆਂ ਸੀ ਸਾਰੀਆਂ ਕੌਮਾਂ ਸੀ। ਅੱਛਾ ਤੇ ਜੇ ਹੈ ਨਹੀਂ ਤੇ ਖੱਤਰੀਆਂ ਦਾ ਘਰ ਹੈ ਨਹੀਂ ਸੀ ਬਾਹਮਣਾਂ ਦਾ ਹੈਗਾ ਸੀ। ਅੱਛਾ ਇੱਕ ਕਰਾੜਾ ਦਾ ਘਰ ਸੀ ਉਹਦੀ ਜ਼ਮੀਨ ਵੀ ਹੈਗੀ ਸੀ ਤੇ ਪੌਣਾ ਕਮਰਾ ਬਾਅਦ ਉਹ ਜੜ੍ਹਾਂ ਚਲੇ ਗਿਆ ਸੀ ਫਿਰ ਪਹਿਲਾਂ ਹੀ। ਅੱਛਾ ਰੌਲਾ ਪੈਣ ਦੇ ਨਾਂ ਕੀ ਸੀ ਉਹਨਾਂ ਦਾ? ਉਹਦਾ ਨਾਂ ਸੀ ਤੇ ਉਹਦੇ ਨਾਂ ਹੈਗਾ ਸੀ ਮੇਰਾ ਜਵੰਦਾ ਤੇ ਨੰਦ ਲਾਲ ਸੀ ਉਹਦੇ ਮੁੰਡੇ ਦੇ ਨਾਂ। ਨੰਦ ਲਾਲ। ਉਹਦੇ ਗਾਹਾਂ ਨੰਦ ਲਾਲ ਦਾ ਅਮੀਰ ਚੰਦ ਅਮੀਰ ਚੰਦ। ਪਿੰਡ ਦਾ ਨੰਬਰਦਾਰ ਕੌਣ ਸੀਗਾ? ਸਿੱਖ ਸੀ? ਹਾਂ। ਨਾਂ ਕੀ ਸੀ ਉਹਦਾ? ਨਾਂ ਇੱਕ ਦਾ ਨਾਂ ਤਾਂ ਸੀਤਲ ਸੀ ਬੁਲਾਈ 'ਚ ਬੈਠਾ। ਸੀਤਲ ਕੁੱਤਿਆਂ ਦੇ ਦਸਾਂ ਤੇ ਲੱਗਿਆ ਹੋਇਆ ਬੜਾ ਰੋਪਣ। ਨਾਲ ਸਾਡੇ ਇੱਕ ਹੋਰ ਬਜ਼ੁਰਗ ਵੀ ਆ ਗਏ ਨੇ ਇਹਨਾਂ ਦੇ ਹੀ ਭਰਾ ਨੇ ਤੁਹਾਡੇ। ਤੁਹਾਡਾ ਨਾਂ ਕੀ ਹੈਗਾ? ਲੋ ਜੀ ਇੱਕ ਹੋਰ ਵੀ ਵਸਿੰਦੇ ਬਜ਼ੁਰਗ ਜਿਹੜੇ ਨੇ ਇੱਕ ਹੋਰ ਆ ਗਏ ਨੇ। ਸੋ ਗੱਲਬਾਤ ਮੈਂ ਬਤਾਉਂਦਾ ਜਾਵਾਂ। ਬਜ਼ੁਰਗੋ ਤੁਹਾਡਾ ਨਾਂ ਕੀ ਹੈ? ਸੁਲਤਾਨ। ਤੁਹਾਡੇ ਵਾਲਦ ਸਾਹਿਬ ਦਾ? ਸ਼ਬਰਾਤੀ। ਹਾਂਜੀ। ਤੁਸੀਂ ਇਹਨਾਂ ਦੇ ਭਰਾ ਹੋ? ਹਾਂਜੀ। ਤੇ ਤੁਹਾਡਾ ਕੀ ਨਾਂ ਜੀ? ਰਹਿਮਦੀਨ। ਅੱਛਾ ਤੁਸੀਂ ਵੀ ਸਾਰੇ ਭਰਾ ਹੋ? ਹਾਂਜੀ। 47 ਵੇਲੇ ਤੁਹਾਡੀ ਉਮਰ ਕਿੰਨੀ ਸੀਗੀ? ਮਤਲਬ ਬਾਬਾ ਮੈਨੂੰ ਸਾਰਾ ਸੋਝਿਆ ਮੈਂ ਇਸ ਮੁੰਡੇ ਨੂੰ ਤਗੜੇ ਸੀ ਇਹਦੇ ਮੁੰਡੇ ਨਾਲ। ਅੱਛਾ ਯਾਨੀ ਕਿ 15 ਸਾਲ ਦੇ ਸੀਗੇ? ਹਾਂ ਮੈਂ ਤਗੜਾ ਮੈਂ ਸਾਰਾ ਸੋਝੀ ਬੰਦੇ ਜਿਹੜੇ ਮੇਰੇ ਮਹੱਲੇ ਦੇ ਸਾਰੇ ਦੋ। ਅੱਛਾ ਹਾਂਜੀ। ਅੱਛਾ ਇੱਥੇ ਪਿੰਡ ਦੇ ਵਿੱਚ ਨੰਬਰਦਾਰ ਕੌਣ ਸੀ? ਕਿਹਨਾਂ ਨਾਲ? ਇੱਕ ਤਾਂ ਸੀਤਲ ਸੀ ਨੰਬਰਦਾਰ। ਅੱਛਾ ਉਹਨਾਂ ਦੇ ਆ ਮਕਾਨ ਹੈ। ਅੱਛਾ
ਉਹ ਦੂਜੇ ਦਾ ਸੀ ਨਗੀਨਾ, ਹੂੰ ਉਹਦੇ ਪਰਾਂ ਪਾਰਲੇ ਪਾਸੇ ਹੂੰ ਨਗੀਨਾ। ਨਗੀਨਾ ਦੋਵੇਂ ਸਰਦਾਰ ਨੰਬਰਦਾਰ ਸੀ? ਹਾਂਜੀ। ਅੱਛਾ, ਆਪਸ ਦੇ ਵਿੱਚ ਸਿੱਖਾਂ ਦਾ ਮੁਸਲਮਾਨਾਂ ਦਾ ਵਸੇਬ ਕਿਦਾਂ ਦਾ ਸੀ? ਐਨ ਸਹੀ ਸਲਾਮਤ ਸੀ ਤੋਂ ਪਹਿਲੇ। ਅੱਛਾ, ਐਨ ਕੋਈ ਰੌਲਾ ਹੀ ਨਹੀਂ ਸੀ ਕਿਸੇ ਗੱਲ ਦਾ। ਜ਼ਿਆਦਾ ਕਰ ਕਿਹਨਾਂ ਦੇ ਸੀ, ਸਿੱਖਾਂ ਦੇ ਕਿ ਮੁਸਲਮਾਨਾਂ ਦੇ? ਸਿੱਖਾਂ ਦੇ। ਸਿੱਖਾਂ ਦੇ ਜ਼ਿਆਦਾ ਸਿੱਖਾਂ ਦੇ, ਸੀ। ਮੁਸਲਮਾਨ ਹੋਰ ਕੌਣ ਕੌਣ ਵਸਦਾ ਸੀ? ਹੋਰ ਚਮਾਰ ਚੂੜੇ, ਹੂੰ, ਹੋਰ ਕੋਈ ਕੌਮ ਨਹੀਂ ਸੀ। ਅੱਛਾ, ਮੁਸਲਮਾਨਾਂ ਦਾ ਤੇ ਨਾਮ ਸਿੱਖਾਂ ਦੇ ਨਾਮ ਯਾਦ ਆ ਕੋਈ? ਹਾਂਜੀ, ਮੈਨੂੰ ਕਈਆਂ ਦੇ ਯਾਦ ਹੈ। ਜਿਨ੍ਹਾਂ ਦੇ ਦੱਸੋ, ਜਿਨ੍ਹਾਂ ਦੇ ਯਾਦ ਆ। ਸਾਡੇ ਗੁਆਂਢੀ ਸਰਵਣ, ਸਰਵਣ, ਮਹਿਮਾ, ਮਹਿਮਾ, ਹਜੂਰਾ, ਹਜੂਰਾ, ਰੌਣਕੀ, ਰੌਣਕੀ ਤੇ ਜਿਹੜੇ ਸੀ ਨਾ ਸੀਤਲ ਦਾ ਜਿਹੜੇ ਭਰਾ ਸੀ ਉਹਦੇ ਨਾਲ ਸੀ ਮੱਗਰ। ਮੱਗਰ। ਇੱਕ ਦਿਨ ਨੂੰ ਕਾਕਾ ਕਾਕਾ ਕਰਕੇ ਸਾਦੇ ਸੀ। ਕਾਕਾ ਕਰਕੇ ਸਾਦੇ। ਸਾਡੇ ਸੀ ਬਾਬੇ ਦਾ ਉਹਨਾਂ ਦਾ ਨਾਂ ਸੀ ਉਦਮ। ਉਦਮ ਸਿੰਘ। ਹਾਂਜੀ। ਅੱਛਾ। ਤੇ ਜਿਹੜੇ ਹੋਰ ਸੀ ਇੱਕ ਰੁਲੀਆ ਸੀ। ਰੁਲੀਆ। ਇਹਨਾਂ ਦੇ ਘਰ ਆ ਜਿਹੜਾ ਮੁੰਡਾ ਬੈਠਾ। ਹੂੰ। ਤੇ ਹੋਰ ਸਪੂਰੂ, ਉਹ ਹੈਗੇ ਤੇ ਸਾਡੇ ਨਾਨਕਿਆਂ ਦੇ। ਹੂੰ। ਇੱਕ ਦਿਨ ਤੋਖਾ ਕਹਿੰਦੇ ਸੀ ਉਹਨੂੰ। ਹੂੰ। ਦੂਜੇ ਨਾਲ ਕੀ ਸੀ? ਸੀਤਲ ਕੀ? ਸੀਤਲ। 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 ਉਹ ਵੀ 3-4 ਭਰਾ ਸੀ। ਤੇ ਗਾਹਾਂ ਆ ਗਏ ਵੱਡਾ ਅਮਰੂ ਸੀ। ਅਮਰੂ। ਕੋਈ ਜਥੇਦਾਰ ਵੀ ਰਹਿੰਦਾ ਸੀ ਇੱਥੇ? ਜਸਦਰ ਹੈਗਾ ਸੀ, ਕੋਈ ਦਾ ਨਾਂ ਦਾ ਨਹੀਂ ਪਤਾ ਮੈਨੂੰ ਪਤਾ। ਕੀ ਨਾਂ ਸੀ ਉਹਦਾ? ਉਹਦੇ ਇੱਕ ਦੇ ਨਾਂ ਹੈਗੇ ਉਹ ਸਰਬਨ ਸੀ ਕਿ ਨਹੀਂ? ਆਹੋ ਨਾ ਨਾ ਓਕੇ। ਅੱਛਾ, ਇਹ ਦੱਸੋ, ਤੁਸੀਂ ਉਸ ਵੇਲੇ ਜਵਾਨ ਸੀਗੇ, ਤੁਹਾਡੇ ਯਾਰ ਬੇਲੀ ਹੈ ਸੀ ਸਿੱਖਾਂ 'ਚ? ਸਾਰੇ ਬੇਲੀਓ ਸੀ। ਸਾਰੇ ਬੇਲੀ ਸੀ? ਨਾ, ਯਾਰ ਬੇਲੀਆਂ ਦੇ ਦੱਸੋ ਕੀ ਕੀ? ਉਹ ਕੋਈ ਬੰਦ ਹੈਗਾ ਸੀ ਕਿਤੇ ਉਦੋਂ, ਉਹਦੇ ਜਾਣ ਲੱਗੇ ਵਿਗੜੇ, ਫਿਰ ਉਧਰ ਦੀ ਉਧਰ ਨਿਗਾਹ, ਹੁਣ ਉਧਰ ਜੱਫੀਆਂ ਪਾਉਂਦੇ ਦੱਸਦਾ ਰਹੀ ਗਿਆ ਮੈਂ। ਅੱਛਾ। ਸਾਰੇ ਬੁਝਾਰੀ ਫਿਰਿਆ, ਛੇੜੀ ਫਿਰਿਆ, ਉਹ ਭਾਣਾ ਕੜੂਆ ਹਾਂ। ਤੇ ਮਾਛੀ ਪਰ ਛੇੜੀ ਬੈਠਾ, ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਹੂੰ। ਸਾਡੇ ਪਿੰਡ ਦਾ ਇੱਕੋ ਸੀ। ਉਹਨੇ ਗੰਨਾ ਪਨੇਰ, ਉਹ ਸਰਪੰਚ ਸੀ। ਸਰਪੰਚ ਸੀ? ਬੜਾ ਉਹਦੇ ਨਾਲ ਸਾਰਾ ਕੁਝ ਦਿਖਾਇਆ ਉਹਨੇ, ਜਿਹੜਾ ਮਾਮਲਾ ਇੱਥੇ ਦਾ। ਇੱਕ ਮੁੰਡਾ ਉਹਦਾ ਭਤੀਜਾ ਬਲੈਕ ਪਾਸ ਹੋਣ ਗਿਆ ਸੀ। ਅੱਛਾ। ਉਹਦੇ ਨਾਲ ਬੰਦ ਸੀ। ਤੁਸੀਂ ਉਸ ਵੇਲੇ ਪੜ੍ਹਦੇ ਸੀ ਜਾਂ ਪੱਠੇ ਪੁੱਠੇ ਵੱਢਦੇ ਡੰਗਰ? ਪੱਠੇ। ਪੜਾਈ ਉਦੋਂ ਕਿੱਥੇ ਸੀ? ਪੜਾਈ ਕੋਈ ਨਹੀਂ ਸੀ। ਅੱਛਾ, ਕੋਈ ਵੀ ਨਹੀਂ ਜਿਹੜੇ ਪੜ੍ਹਿਆ। ਤੁਹਾਡੇ ਨਾਲ ਪੱਠੇ ਵੱਢਦੇ ਸੀ, ਕੋਈ ਜਿਨ੍ਹਾਂ ਨਾਲ ਤੁਸੀਂ ਖੇਡਦੇ ਖੂਡਦੇ ਰਹੇ ਹੋ, ਕੋਈ ਉਹਨਾਂ ਦੇ ਨਾਮ ਯਾਦ ਹੈ? ਸਾਡੇ ਜੀ ਜ਼ਿਆਦਾ ਉਹ ਮਹਿਮਾ ਜਿਹੜਾ ਤੁਹਾਨੂੰ ਦੱਸਿਆ, ਮਹਿਮਾ। ਮਹਿਮਾ ਸਰਬਣ ਹਾਂ। ਤੇ ਉਹ ਹਜੂਰਾ, ਹਜੂਰਾ, ਰੌਣਕੀ, ਇਹ ਚਾਰ ਭਰਾ। 4-5 ਸੀ। ਇੱਕ ਹੋਰ ਸੀ ਸੌਣ। ਸੌਣ। ਇਹ ਸਭ ਪਹਿਲਾਂ ਸਾਡੇ ਸਾਹਮਣੇ ਆਤੇ ਜਿਹੜੇ, ਫਿਰ ਅੱਧੇ ਉਧਰ ਚਲੇ ਗਏ। ਅੱਛਾ। ਅੱਧੇ ਕਹਿੰਦੇ ਰਹਿ ਗਏ। ਉਹ ਜਾਨੀ ਮੇਲ ਸਾਰਿਆਂ ਨਾਲ ਸੀ, ਇਹ ਨਹੀਂ ਵੀ ਕਿਸੇ ਇਹ ਗੱਲ ਸੀ ਵੀ ਖਾਣ ਲੈਣਾ ਇੱਕ ਦੂਜੇ ਨੂੰ। ਖਾਣ ਵਾਲੀ ਤਾਂ ਨਹੀਂ ਸੀ ਨਾ ਗੱਲ, ਪਤਾ ਹੀ ਨਹੀਂ ਸੀ ਵੀ ਮੁਸਲਮਾਨ ਹੈ ਕਿ ਸਿੱਖ ਹੈ। ਪਤਾ ਹੀ ਨਹੀਂ ਸੀ ਕੌਣ ਮੁਸਲਮਾਨ ਕੌਣ ਸੀ। ਉਦੋਂ ਕਿੱਥੇ ਪਤਾ ਸੀ। ਉਦੋਂ ਬਾਅਦ ਹੀ ਜਦੋਂ ਆਹ ਕੰਮ ਛੜਿਆ, ਫਿਰ ਲੱਗੇ ਡੇਲੇ ਕੱਢਣ ਇੱਕ ਦੂਜੇ ਨੂੰ। ਪਹਿਲਾਂ ਬਦਲ ਨਹੀਂ ਸੀ ਇਕੱਠੇ। ਪਰ ਉਹਦੇ ਕਾਰਨ ਸਾਡੇ ਮੁਸਲਮਾਨਾਂ ਦੇ ਸੀ 40 ਘਰ ਸੀ। ਅੱਛਾ, ਆਪਸ ਦੇ ਵਿੱਚ ਜਦੋਂ ਈਦਾਂ ਹੋਣੀਆਂ, ਜਦੋਂ ਸ਼ੁਭਰਾਤ ਹੋਣੀ ਹੈ, ਜਦੋਂ ਗੁਰਪੁਰਬ ਹੋਣੇ, ਗੁਰਪੁਰਬ ਹੈਗਾ ਸੀ ਉਹਨਾਂ ਦਾ। ਸੇਮੀਆਂ ਪਕਾਉਂਦੇ ਸੀ। ਸੇਵੀਆਂ ਬਣਦੀਆਂ ਸੀ? ਹਾਂਜੀ, ਛੜੀ ਕੱਢ ਦਿੰਦੇ ਸੀ ਚੂੜੇ। ਅੱਛਾ। ਉਹ ਨੌਵੀਂ ਸੀ। ਨੌਵੀਂ? ਉਹ ਨੌਵੀਂ ਗੁਰਪੁਰਬ ਗੁਰਦੁਆਰੇ ਬਣਦੇ ਹਲਵਾ, ਅਸੀਂ ਉਹਨੂੰ ਹਲਵਾ ਤੋਂ ਪ੍ਰਸਾਦ ਕਹਿੰਦੇ ਸੀ। ਅਸੀਂ ਆਪ ਨਿੱਕੇ ਨਿੱਕੇ ਲਿਆਉਂਦੇ ਹੁੰਦੇ ਸੀ। ਅੱਧੀ ਰਾਤ ਨੂੰ ਬਣਦੇ ਸੀ। ਕੀ ਛਕਾਉਣੇ ਕੀ ਕਰਦੇ ਆ, ਉਹ ਵੀ ਜਾਂਦੇ ਜਿਹੜੀ ਘੱਟ ਵੱਧ ਉਹਦਾ ਹਲਵਾ ਖਾਣ ਦੇ ਮਨ ਭੱਜ ਜਾਣਾ, ਚਲੋ ਹੁਣ ਬਣਨਗੇ। ਤੇ ਅੱਗੇ ਪਿੱਛੇ ਪੋਹ ਮੰਗਦਾ ਹੈਗਾ, ਕਿਹੜਾ ਨਿਕਲਿਆ ਜਾਵਾਂਗੇ ਟਾਈਮ ਦੇ ਟਾਈਮ। ਇਹ ਕੋਈ ਨਹੀਂ ਸੀ ਰੌਲਾ ਰੂਆ। ਯਾਨੀ 40-50 ਘਰ ਸੀ ਸਾਡੇ ਮੁਸਲਮਾਨਾਂ ਦੇ ਇੱਥੇ ਹੈਗੇ ਸੀ। ਬਾਕੀ 40-50 ਚੂੜਿਆਂ ਦੇ ਮੁਸਲਮਾਨ ਇਹਨਾਂ ਦੇ ਵੀ ਹੈਗੇ ਚਮਾਰਾਂ ਦੇ। ਬਾਕੀ ਸਿੱਖਾਂ ਦਾ ਤਾਂ 100 ਹੋਊ 200 ਜ਼ਮੀਨ ਉਹਨਾਂ ਦੀ ਸੀ। ਅੱਛਾ। ਮੇਰੇ ਸਾਰਿਆਂ ਨਾਲੋਂ ਜ਼ਿਆਦਾ ਜ਼ਮੀਨ ਕਿਹਨਾਂ ਦੀ ਸੀ? ਸਿੱਖਾਂ ਦੀ। ਨਹੀਂ, ਸਿੱਖਾਂ ਦੇ ਵਿੱਚ ਕਿਸ ਦੀ ਜ਼ਮੀਨ ਸੀ ਜ਼ਿਆਦਾ? ਨਗੀਨੇ ਲੰਬੜਦਾਰ ਦੇ 2 ਮੁਰੱਬੇ ਸੀ। ਸੀਤਲ ਲੰਬੜਦਾਰ ਕੋਲ 3 ਸੀ। ਸੀਤਲ ਨੰਬਰਦਾਰ ਕੋ 3 ਸੀ। 3 ਸੀ। ਤੇ ਦੂਜਿਆਂ ਕੋਲ ਸਾਲਮ ਮੁਰੱਬਾ, ਕਿਸੇ ਅੱਧਾ ਕਿਸੇ ਕੋਲ ਨਹੀਂ ਸੀ। ਅੱਛਾ, ਸਾਰੇ ਕੋ ਪੂਰੇ ਮੁਰੱਬੇ? ਪੂਰਾ ਮੁਰੱਬਾ। ਜਿਹੜਾ ਆ ਸੀ ਨਾਲ ਦਾ ਗੁਆਂਢੀ ਸੀ ਨਾਲ ਟਹਿਲੂ ਸੀ ਉਹਦੇ ਨਾਲ। ਟਹਿਲ ਸਿੰਘ। ਹਾਂ। ਅੱਛਾ। ਅੱਧਾ ਮੁਰੱਬਾ ਇਹਦਾ ਉਹ ਸੀ ਤੇ ਅੱਧਾ ਹੈਗਾ ਸੀ ਉਹ ਪਿੰਡ ਦੇ ਸਕੂਲ ਕੋਲ। ਅੱਛਾ। ਉਹ ਛੜੀ 'ਚ ਬੈਠਾ। ਟਹਿਲੂ ਵੀ ਤੇ ਮੈਂ ਹੁਣ ਛੜੀ 'ਚ। ਅੱਛਾ। ਉਹਦਾ ਮਾਛੀ ਪਰ ਤੁਸੀਂ ਅੱਛਾ ਮਹਿਮਾ ਦਾ ਨਾਮ ਬਾਰ-ਬਾਰ ਲੈ ਰਹੇ ਹੋ, ਮੈਨੂੰ ਨਹੀਂ ਪਤਾ ਕਿ ਉਹੀ ਮਹਿਮਾ ਨੇ ਜਾਂ ਨਹੀਂ, ਤੇ ਜਿਹੜੇ ਜਿਨ੍ਹਾਂ ਕਰਕੇ ਅਸੀਂ ਆਏ ਆ। ਉਹ ਮੈਂ ਕਹਿੰਦਾ ਕहीं ਆਤੂ ਦੇ ਮੁੰਡੇ ਸੀ। ਮੈਂ ਨਹੀਂ ਇਹ ਮਹਿਮਾ ਫਿਰ ਉਹਨਾਂ ਉਹ ਜਿਹੜਾ ਜਥੇਦਾਰ ਕਹਿੰਦੇ ਨਾ ਉਹਦੇ ਨਾਲ ਹੀ ਮਹਿਮਾ ਸੀ। ਮੈਂ ਕਹਿੰਦਾ ਮੇਰਾ ਕਈ ਸੀ ਇੱਥੇ ਆਪਣੇ ਪਿੰਡ 'ਚ। ਅੱਛਾ, ਕਈ ਸੀ ਮਹਿਮਾ। ਹਾਂ, ਉਹ ਮੈਂ ਕਹਿੰਦਾ ਜਥੇਦਾਰ ਦੇ ਮਹਿਮਾ ਹੀ ਸੀ। ਦੂਜੇ ਨਾਲ ਪ੍ਰੀਤਮ ਸੀ ਖਬਰੇ, ਛੋਟੇ ਦੇ ਨਾਲ ਖਬਰੇ। ਹਾਂ, ਛੋਟੇ ਦਾ ਪਤਾ ਨਹੀਂ ਕੀ ਦੱਸਿਆ ਮਾਈ ਨੇ। ਉਹ ਤਿੰਨੇ ਭਰਾ ਸੀ। ਉਹ ਮੁਰੱਬਾ ਸੀ ਸਾਹਮਣਾ ਸ਼ਾਮਾ। ਅੱਛਾ। ਤੇ ਹੋਰ ਤੁਹਾਨੂੰ ਦੱਸਣ ਉਹਨਾਂ ਇਹ ਲੜਾਈ ਵਾਲੀ ਤਾਂ ਕਿਸੇ 2 ਘਰ ਘਮਾਰਾਂ ਦੇ ਸੀ।
ਇੱਕ ਨਾਈਆਂ ਦਾ ਸੀ, ਹੰਸਾ ਸੀ ਉਹਦਾ ਨਾਂ ਨਾਈ ਦੇ। ਹੰਸਾ ਮਹਿਮਾ ਤੇ ਅਮਲੀ ਤੇ ਦੌਲਾ, ਇਹ 4 ਭਰਾ ਸੀ ਤਿੰਨ, ਇਹਨਾਂ ਦੇ ਨਾਮ ਬਰਾਦਰੀਆਂ ਕਿਹੜੀਆਂ ਸੀ? ਬਰਾਦਰੀ ਸਿੱਖਾਂ ਦੀ ਸਿੱਖ ਸਾਨੂੰ ਪਤਾ ਸਾਰੀ ਸਿੱਖ ਦੀ ਸਿੱਖ ਦੀ ਉਹਨਾਂ ਚ ਅੱਗੇ ਨਹੀਂ ਪਤਾ ਵਿੱਚ ਹੈਗੇ ਅੰਮ੍ਰਿਤ ਕਈਆਂ ਨੇ ਛਕਿਆ ਸੀ, ਕਹਿੰਦੇ ਵੀ ਅਸਲ ਸਿੱਖ ਅਸਲ ਸਿੱਖ ਕੁਰਬਾਨ ਪਾ ਕੇ ਰੱਖੇ ਉਹ ਅਸਲ ਸਿੱਖ ਘਰ ਸਾਡੇ ਪਿੰਡ 'ਚ ਇੱਕ ਸੀ, ਉਧਰ ਲਹਿੰਦੇ ਪਾਸੇ ਚੜ੍ਹਦੇ ਪਾਸੇ ਉਹਦਾ ਥਾਂ ਸੀ। ਅੱਛਾ, ਇਹ ਨਹੀਂ ਹੁਣ ਪਤਾ ਵੀ ਕਿਹੜੇ ਕਰਦਾ ਕਿ ਅਸੀਂ ਬੱਚੇ ਜਿਹੜੇ ਸ਼ੇਰੂ ਨਾ ਕੋਈ ਸ਼ੇਰੂ ਨੇ ਉਹਦੇ ਇੱਥੇ ਪਾਈ ਹੁੰਦੀ ਸੀ ਇੰਨੀ ਕੁਰਬਾਨੜੀ ਜੀ, ਉਹ ਹੀ ਬਣੇ ਸੀ। ਉਹ ਸਿਰ ਤੇ ਕਰਾ ਚੜਿਆ ਹੁੰਦਾ ਸੀ ਕਾਲੀ ਜੀ ਪਗੜੀ ਰੱਖ ਕੇ, ਉਹਨੂੰ ਕਹਿੰਦੇ ਵੀ ਸਿੱਖਾਂ ਦਾ ਘਰ ਇਹ ਹੈ। ਜਿਹੜੇ ਦੂਜੇ ਸੀ ਉਹ ਝਟਕਾ ਨਹੀਂ ਸੀ ਖਾਂਦੇ, ਬੱਕਰੇ ਕਰਨ ਪਹਿਲਾਂ ਸਾਡਾ ਦਾਦਾ ਕਰਦਾ ਰਿਹਾ, ਸਾਡਾ ਪਿਓ ਦੱਸਦਾ ਸੀ। ਫਿਰ 28 ਚੱਕ ਰੂੜਾ ਬੂੜਾ ਤੇਲੀ ਸੀ ਉਹ ਕਰਦੇ ਸੀ, ਲਾਲ ਕਰ ਦਿੰਦੇ ਬੱਕਰੇ ਛਿੱਤੇ ਖਾਂਦੇ ਸੀ। ਸਾਡੇ ਪੈ ਗਈ ਮੰਡੀ ਪਈ ਤੇ ਸਾਡੀ ਸੋਝੀ ਜੀ ਮੇਰੀ ਪਈ, ਉਹ ਕਸਾਈ ਪੈ ਲੜ, ਉਹ ਕਹਿਣ ਮੈਂ ਇੰਨੇ ਕੱਟੇ ਕੀਤੇ। ਲੰਬੜਦਾਰ ਬੰਦਾ ਉੱਥੇ ਗਿਆ ਸੀ ਮੰਡੀ। ਅੱਛਾ, ਉਹਨੇ ਫਿਰ ਗਾਲ ਕੱਢੀ, ਜਿਹੜਾ ਸਿੱਖ ਇਹਨਾਂ ਤੋਂ ਗੋਸ ਮੋਸਲਿਆਂ ਤੋਂ ਲਿਆ ਵੀ ਨਾ, ਇਹ ਕੱਟੇ ਖਾ ਗਏ ਸਾਨੂੰ, ਫਿਰ ਇਹ ਹਟ ਗਏ। ਅੱਛਾ, ਇਹ ਹਟ ਗਏ। ਮੰਡੀ ਨਵੀਂ ਬਣੀ ਹੈਗੀ ਜੰਗਲੀਆਂ ਚ, ਆ ਮੰਡੀ ਚ। ਅੱਛਾ, ਜਿਹਦੇ ਤੁਹਾਡੀ ਉਮਰ ਉਸ ਵੇਲੇ ਕਿੰਨੀ ਸੀ? 1 ਸਾਲ ਦੀ। ਅੱਛਾ, ਤੁਸੀਂ ਛੋਟੇ ਸੀਗੇ। 1 ਸਾਲ ਸਾਡਾ ਭਰਾ ਜੀ ਵੱਡਾ ਉੱਧਰ ਰਹਿੰਦਾ ਸੀ। ਤੁਹਾਡਾ ਵੱਡਾ ਭਰਾ ਉੱਥੇ ਰਹਿੰਦਾ ਸੀ? ਉੱਥੇ ਰਹਿੰਦਾ ਸੀ, ਸਰਹੰਦ ਦੇ ਅਗਲੇ ਪਾਸੇ ਸਾਰਾ ਹੁੰਦਾ। ਅੱਛਾ, ਪਿੰਡ ਚੰਦੂਆਂ, ਭੇਡਵਾਲ ਚੰਦੂਆਂ, ਉਹ ਦੋ ਜੀ ਫੌਜੋਂ ਕੇ ਬੱਚੇ ਹੈਗੇ ਆ। ਬੱਚੇ ਹੁਣ ਵੀ ਹੈਗੇ? ਤੁਹਾਡਾ ਭਰਾ ਇੱਕ ਉੱਥੇ ਵਸਦਾ? ਉੱਥੇ ਵਸਦਾ। ਕਿਹੜਾ ਤੁਸੀਂ ਦੱਸਿਆ ਨਾਮ ਦੁਬਾਰਾ ਦੱਸੋ? ਰੋਸ਼ਨ ਸੀ ਉਹਦਾ ਨਾਮ। ਰੋਸ਼ਨ? ਹਾਂ, ਬੱਚੇ ਉਹਦੇ ਹੈਗੇ ਆ। ਅੱਛਾ, ਬੱਚੇ ਹੁਣ ਵੀ ਉੱਥੇ ਆ? ਉੱਥੇ ਕੁੜੀਆਂ ਬਹਿਆਂ ਟਕੋਰਾਂ। ਅੱਛਾ, ਟਕੋਰਾਂ ਮਾਨਕ ਬਸ਼ੀਰ ਦੇ ਲਾਗੇ। ਉੱਥੇ 2 ਬੱਚੀਆਂ ਮੈਂ ਵਿਆਹ ਕੇ ਆਇਆ, ਇੱਕ ਬੱਚੀ ਵਿਆਹੀ ਹੈ ਗਲਾਂ ਪਰੇ ਪਿੰਡ ਕੋਈ ਅੰਬਾਲੇ ਦੇ ਲਾਗੇ, ਉਹ ਨਹੀਂ ਮੈਂ ਦੇਖਿਆ। ਇਹ ਦੇਖਿਆ ਸਾਡੀ ਭਰਜਾਈ ਨੇ। ਉਹ ਦੇਖਿਆ ਮੈਂ, ਜਿਹੜੀ ਮੈਂ ਕਿੰਨੀ ਵਾਰੀ ਗਿਆ। ਭਰਾ ਹੁਣ ਹੈਗਾ? ਰੋਸ਼ਨ ਮਰ ਗਿਆ। ਉਹ ਬਹੁਤ ਹੋ ਗਏ ਬੱਚੇ। ਭਰਜਾਈ ਸੱਕਾ ਭਰਾ ਤੁਹਾਡਾ? ਉਹ ਕਿੱਦਾਂ ਉੱਥੇ ਰਹਿ ਗਿਆ? ਉਹ ਇੱਥੇ ਹੀ ਵਿਆਹਿਆ ਸੀ, ਰਿਸ਼ਤੇਦਾਰੀਆਂ ਉੱਧਰ ਸਾਰੀਆਂ ਟੱਬਰ ਸਾਡੇ ਨਾਨਕੇ ਉੱਥੇ ਸੀ। ਨਾਨਕੇ ਉੱਥੇ ਸੀ, ਅੱਛਾ, ਸਾਰੇ ਉੱਧਰ ਹੀ ਆਏ ਆ। ਉਹ ਤੇ ਜਦੋਂ ਵਸਿਆ ਪਿੰਡ ਸਾਰੇ 44 ਸਾਲ ਤੇ ਇੱਥੇ ਰਹੇ ਆ। ਸਾਨੂੰ 3 ਚ ਫੈਸਲਾਬਾਦ ਬਣਦਾ, ਜਿਹੜਾ ਨਾ ਬਣਦਾ। ਆਹੋ, ਤੇ 3 ਤੋਂ ਬਾਅਦ 44 ਦੇ ਆਲੇ ਪੈ ਗਏ। ਤੇ ਉਹ ਰਿਸ਼ਤੇਦਾਰੀ ਜਿੰਨੀ ਹੈਗੀ ਉੱਧਰ ਵਿਆਹ ਸੀ, ਤੇ ਚਲੋ ਮਾੜਾ ਜਿਹਾ ਗੜਬੜ ਜੀ ਹੈਗੀ ਸੀ, ਮੈਂ ਟੱਬਰ ਲਿਆ ਉੱਧਰ ਗਈ ਸੀ। ਉਹ ਕੋਈ 2 ਜੀਆਂ ਦੀ ਖੱਟਾ ਬੱਟੀ ਵੀ ਹੈਗੀ ਸੀ। ਉਹ ਕਰਦਿਆਂ ਉੱਥੇ ਹੀ ਅੜ ਗਏ। ਉੱਥੇ ਉਹ ਗੱਡੀਆਂ ਬੰਦ ਹੋ ਗਈਆਂ। ਕੁਛ ਬੰਦਾ ਉਹ ਹੈਵੀ ਐਸੇ ਜਿਹਾ ਜੋ ਫਿਰ ਜਾ ਸ਼ਰਾਬ ਜ਼ਰੂਰ ਪੀਂਦਾ ਸੀ ਆਮ। ਤੇ ਉਹ ਸਾਡੇ ਜਿਹੜੇ ਨਾਨਕੇ ਉਹ ਸਾਡੇ 2 ਮਹੀਨੇ ਕਟਾ ਤੇ ਉੱਧਰ ਅੱਖਾਂ ਬਣਾਉਣ ਜਾਣਾ ਗੋਜਰੇ। ਇਹ ਨਾ ਹੋ ਗਿਆ ਥੋੜਾ ਮਾਮਾ ਗੱਲਾਂ ਗੁੱਲਾਂ ਕਰਕੇ ਜੋ ਸਾਰੀ ਨੇ ਪ੍ਰਚਾਰਿਆ, ਉਹ ਪ੍ਰਚਾਰ ਰਿਹਾ ਪੈ ਗਏ। ਉਹ ਟੱਬਰ ਦੀ ਉਹ ਵੀ ਅਣਬਣ ਸੀ। ਉਹ ਕਹਿੰਦੀ ਤੂੰ ਅੱਛਾ, ਉਹ ਕਹਿੰਦੇ ਤੂੰ ਕਹਿੰਦਾ ਨਾ ਹੁਣ ਤੇਰਾ ਕੋਈ ਨਾ ਮੇਰਾ ਕੋਈ, ਬਸ ਦੋਵੇਂ ਠੀਕ ਆਪਾਂ। ਉਹ ਸਾਡੇ ਪਿੰਡ ਦੇ ਜਾ ਕੇ ਕਹਤਾ ਅਸੀਂ ਉਹਨਾਂ ਨੂੰ ਮਾਰਿਆ ਏ। ਅੱਛਾ, ਉਹ ਕਹਿੰਦਾ ਨਾ ਤੇਰੇ ਮਾਪੇ ਨਾ ਮੇਰੇ ਮਾਪੇ। ਹੈਗਾ ਜੀ ਫੌਜੀ। ਅੱਛਾ, ਤੇਰਾ ਵੱਡਾ ਭਰਾ ਫੌਜੀ ਸੀ ਉਹ ਰੋਸ਼ਨ। ਇਹ ਜਾਂਦਾ ਰਿਹਾ ਵੀ ਅਸੀਂ ਕੰਮ ਕੁੰਮ ਕਰਕੇ ਨਾ, ਉਦੋਂ ਕੰਮ ਲੱਭਦਾ ਕਿੱਥੇ ਸੀ। ਇਹ ਟਾਂਟਾ ਕੱਢਦੇ ਸੀ ਭੱਠਿਆਂ ਦੀਆਂ, ਵੀ ਅਸੀਂ ਉਹਨੂੰ ਉੱਥੇ ਕੰਮ ਕੁੰਮ ਕਰਕੇ ਤੇ ਕੰਮ ਪੈਸੇ ਨਹੀਂ, ਉਦੋਂ ਮੰਨਿਆ ਨਹੀਂ। ਫਿਰ ਸਾਡੀ ਭਰਜਾਈ ਆਈ, 3 ਬੱਚੇ ਲੈ ਕੇ, 4 ਇੱਥੇ, 2 ਕੁੜੀਆਂ ਤੇ 2 ਮੁੰਡੇ। ਦੀਨਦਾਰ ਬੈਠਾ ਮੰਡੀ 'ਚ। ਅੱਛਾ, ਬੱਚਿਆਂ ਦੀ ਫੋਟੋ ਕੋਈ ਨਹੀਂ ਸੀ। ਅੱਛਾ, ਉਹਨੇ ਕਿਹਾ ਮੈਂ ਆਪਣੀਆਂ ਕੁੜੀਆਂ 2 ਘੱਲ ਦਿੰਦਾ, ਮੇਰੇ ਭਰਾਵਾਂ ਨੂੰ ਦੇ ਦੇਵੇ। ਅੱਛਾ, ਇਹ ਤੁਸੀਂ ਰੱਖ ਲਓ। ਹਾਂ, ਉਹ ਭਰਜਾਈ ਸਾਡੀ ਨਾ ਮੰਨੀ। ਅੱਛਾ, ਵੀ ਮੈਂ ਨਹੀਂ ਐਵੇਂ ਕਰਨਾ। ਮੈਂ ਕਿਵੇਂ ਛੱਡ ਕੁੜੀਆਂ ਤੁਹਾਨੂੰ ਇੱਥੇ। ਫਿਰ ਬਾਅਦ ਵਿੱਚ ਕੁੜੀ ਆਈ ਹੈ, ਫਿਰ ਇੱਕ ਉਹ ਵਿਆਹੀ ਗਈ ਸੀ ਬੱਚੇ ਲੈ ਕੇ। ਉਹਨੂੰ ਆਖਿਆ ਅਸੀਂ ਪਾਕਿਸਤਾਨ ਤੂੰ ਨਾ ਆ ਜੀ ਮੁੜ ਕੇ। ਉਹ ਵਿਚਾਰੀ ਆਈ ਹੋਈ ਨਹੀਂ ਆਈ ਉਹ। ਅੱਛਾ, 2 ਵਾਰੀ ਐਵੇਂ। ਅੱਛਾ, ਤੁਸੀਂ ਤੇ ਮਿਲੇ ਹੋ, ਤੁਸੀਂ ਉਹਨਾਂ ਨੂੰ ਮਿਲੇ ਹੋ ਆਪਣੇ ਭਰਾ ਨੂੰ? ਆ ਜਾਂਦਾ ਰਿਹਾ ਉੱਥੇ। ਨਹੀਂ, ਇਹ ਤੇ ਮਿਲ ਕੇ ਆਏ, ਇਹਨਾਂ ਨੇ ਦੱਸਿਆ। ਤੁਸੀਂ ਜਾਂਦੇ ਰਹੇ? ਮੈਂ ਤਾਂ ਜਦੋਂ ਮੈਂ ਕਹਿੰਦਾ ਮੈਂ ਨਹੀਂ ਜਾਣਾ, ਉਦੋਂ ਰੱਬ ਦੇ ਖੈਰ ਸੀ, ਬਣਾ ਵੀ ਲੈਂਦੇ ਪਾਰਮੈਂਟ ਬਾਅਦ ਵਿੱਚ ਹੀ। ਉਹ ਅਸੀਂ ਹੁਣ ਨਨਕਾਣੇ ਕਹੀ, ਉਹਨੇ ਸਾਡੇ ਸਰਦਾਰ, ਸਾਡੇ ਪਿੰਡ ਦਾ ਮੁੰਡਾ ਸਿਪਾਹੀ ਹੈ। ਅੱਛਾ, ਉਹਦੀ ਨੌਕਰੀ ਲੱਗਦੀ ਹੈ। ਅੱਛਾ, ਉਹਨੇ ਕਈਆਂ ਕੋਲ ਕਿਹਾ ਵੀ ਸਾਡੇ ਪਿੰਡ ਦਾ ਬੰਦਾ ਇਸ ਤਰ੍ਹਾਂ, ਦੂਰ ਦੇ ਆਉਣੇ ਕੋ ਉੱਥੇ ਦਾ ਹੈ ਨਹੀਂ, ਤੇ ਉਹ ਵੀ ਸਾਨੂੰ ਪਤਾ ਦਿਓ। ਫਿਰ ਇੱਕ ਬੰਦੇ ਨੇ ਇੱਥੇ ਵੀਡੀਓ ਵੀ ਸਾਡੇ ਪਿੰਡ ਦੇ ਮੁੰਡੇ ਨੇ ਬਣਾਈ ਹੈ। ਅੱਛਾ, ਉਹ ਸਾਡਾ ਦਿਲਮਨ ਦਾ ਬੰਦਾ ਚਮਾਰ ਹੈ। ਅੱਛਾ, ਉਹਨੇ ਸਾਡੇ ਮਹੱਲੇ ਕੋਲ ਦੱਸਿਆ ਖੂਹੀ ਕੋਲ ਘਰ। ਅੱਛਾ, ਖੂਹੀ ਹੈ, ਸਾਰੇ ਘਰ ਚਮਾਰਾਂ ਦੇ ਸੀ। ਸਾਡੇ ਮਹੱਲੇ 2 ਹੈ ਘਰ, ਇੱਕ ਆਹ ਤੇ ਕਾਪਾਲਾ ਮੁਸਲਮਾਨਾਂ ਦਾ ਸੀ। ਅੱਗੇ ਆ ਗਿਆ ਘਮਾਰਾਂ ਦਾ, ਤੇ ਅੱਗੇ ਆ ਗਿਆ ਨਾਈਆਂ ਦਾ। ਫਿਰ ਚਮਾਰ ਚੱਲ ਜਾਂਦੇ ਸੀ। ਉਹਨੇ ਜਦੋਂ ਖੂਹੀ ਆ ਘਰ ਦੱਸਿਆ ਨਾ, ਉਹਨੇ ਇਹ ਨਾ ਪੁੱਛਿਆ ਵੀ ਖੂਹੀ ਕੋਲ ਤਾਂ ਫਲਾਣੇ ਦਾ। ਉਹਨੇ ਕਹਿੰਦੇ ਖੂਹੀ, ਇਹ ਫਿਰ ਖੂਹੀ ਸੀ ਚਮਾਰਾਂ ਦੀ। ਚੌਕੀਦਾਰ ਕਹਿੰਦਾ ਹੁੰਦਾ, ਚੌਕੀਦਾਰ ਕੇ ਉਹ ਚਮਾਰ ਮੈਂ ਹੁਣ ਉਹ ਚਮਾਰ ਕਹਿੰਦੇ ਕੋਹੋਂਦੇ ਨਹੀਂ। ਹੁਣ ਚਮਾਰ ਕੋਹੋਂਦੇ ਨਹੀਂ ਉੱਥੇ। ਉਹ ਜਦੋਂ ਦੇਖਿਆ ਉਹਦੀ ਕੋਠੀ ਵੀ ਬੜੀ ਸ਼ਹਿਨਸ਼ਾਹ ਦਾ ਮੁੰਡਾ ਸਾਡਾ ਦੱਸਦਾ, ਕੋਠੀ ਬੜੀ ਸ਼ਹਿਨਸ਼ਾਹ ਆਈ ਹੈ। ਬੜਾ ਲੈਣ ਲਾਟ ਬੰਦਾ।
ਉਹ ਅਸੀਂ ਸਾਰਿਆਂ ਨੂੰ ਕਹਿੰਦੇ ਸਾਡੇ ਭਰਾ ਦਾ ਪਤਾ ਦਿਓ, ਕਿਸੇ ਨੇ ਨਹੀਂ ਦਿੱਤਾ। ਅੱਛਾ ਵੀ ਸਾਡੇ ਚਲੋ ਜੀ ਆਪਾਂ ਕੋਸ਼ਿਸ਼ ਕਰਦੇ ਹਾਂ ਵੀਡੀਓ ਰਾਹੀਂ, ਜਿੱਥੇ ਆਪਾਂ ਜਸਵੀਰ ਸਿੰਘ ਦੀ ਮਾਤਾ ਹਰਚਰਨ ਕੌਰ ਜੀ, ਸਾਡੀ ਵੀ ਮਾਤਾ ਹੀ ਆ ਹਰਚਰਨ ਕੌਰ ਜੀ, ਉਹਨਾਂ ਦੇ ਪਿਤਾ ਮਹਿਮਾ ਸਿੰਘ, ਹੁਣ ਇਹ ਵੀ ਮਹਿਮਾ ਸਿੰਘ ਨੂੰ ਬਹੁਤ ਯਾਦ ਕਰਦੇ ਨੇ, ਉਹਨਾਂ ਨਾਲ ਖੇਡਦੇ ਰਹੇ ਨੇ। ਮਿਲਦੀ ਸੀ ਜੀ ਉਹ। ਇਹਨਾਂ ਦੇ ਯਾਰ ਸੱਜਣਾ ਵਿੱਚੋਂ ਸੀ, ਮੈਨੂੰ ਨਹੀਂ ਪਤਾ ਉਹ ਮਹਿਮਾ ਸਿੰਘ ਹੈ ਨੇ ਜਾਂ ਨਹੀਂ। ਉਹ ਮਰ ਗਏ, ਉਹਦਾ ਭਰਾ ਸਰਬਣੇ ਇੱਥੇ ਆ ਕੇ ਗਿਆ। ਅੱਛਾ ਇਸ ਮਹੀਨੇ ਵੀ ਆਇਆ, ਉਹ ਮਹੀਨੇ ਨਹੀਂ ਆਇਆ। ਅੱਛਾ ਉਹ ਦੂਸਰਾ ਮਹਿਮਾ ਸੀ, ਠੀਕ ਹੈ। ਉਹ ਇੱਥੇ ਆ ਕੇ ਗਿਆ, ਨਾਲ ਉਹਦੇ 38 ਦਾ ਸਿੱਖ ਸੀ। ਉਹ ਵੀ ਫੌਜੀ ਸੀ ਤੇ ਉਹ ਵੀ ਫੌਜੀ ਸੀ, ਦੋਵੇਂ ਇੱਥੇ ਆਏ ਆ। ਕੋਈ ਹਿੰਮਤ ਸਿੰਘ ਹੈ ਸੀ? ਹਿੰਮਤ ਸਿੰਘ ਆਇਆ ਸੀ ਇੱਥੇ ਪਿੰਡ 'ਚ, ਪਰ ਮੈਂ ਉਹਦਾ ਘਰ ਵੀ ਨਹੀਂ ਦੇਖਿਆ। ਹੁਣ ਮੇਰੇ ਨਾਲ ਲਾਉਣਾ ਹੀ ਹੈਗਾ ਸੀ, ਅੜ ਗਿਆ ਹੈਗਾ ਸੀ ਬਿਲਕੁਲ ਨਹੀਂ ਹੋਣਾ। ਹੁਣ ਬੜੇਰਾ ਸੀ ਉਹ, ਮੁੰਡਾ ਖੁੰਡਾ ਨਹੀਂ ਸੀ, ਸਾਡੇ ਆਣੀ ਹੁੰਦਾ ਫਿਰ ਆ ਜਾਣਾ ਸੀ। ਉਹ ਬੜੇਰਾ ਬੰਦਾ ਤੁਹਾਡੇ ਤੋਂ ਵੱਡਾ ਹੋਣਾ। ਇੱਕ ਮੱਲੂ ਹੁੰਦਾ ਸੀ, ਬੁੜਾ ਜਾਂ ਮੱਲੂ, ਉਹ ਸਾਕ ਵਾਲੇ ਹੱਥੇ। ਚਲੋ ਆਪਾਂ ਵੀਡੀਓ ਰਾਹੀਂ ਇਹ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਜਿਹੜੇ ਭਰਾ ਉੱਥੇ ਬੈਠਾ ਰੋਸ਼ਨ, ਕਿਹੜੀ ਜਗ੍ਹਾ ਬੈਠਾ ਸੀ? ਭੇਡਵਾਲ ਚੰਦੂਆ। ਲਿਖ ਲਓ ਮੁੰਡੇ ਦਾ ਨਾਂ ਲਿਖ ਲਓ, ਮੁੰਡੇ ਦਾ ਇੱਕ ਦਾ ਨਾਂ ਤਾਂ ਹੈਗਾ ਤੇ ਦੇਣਾ ਕੀ ਹੁਣ ਮੂੰਹ ਤੇ ਫਿਰੀ ਜਾਂਦਾ, ਸ਼ੇਰਾ, ਸ਼ੇਰਾ। ਇੱਕ ਦਾ ਗਫੂਰਾ, ਇੱਕ ਦਾ ਸਾਦਕ ਹੈ, ਸਰਦਾਰਾ ਮਰ ਗਿਆ। ਅੱਛਾ ਸਰਦਾਰਾ ਮਰ ਗਿਆ। 3 ਕੁੜੀਆਂ ਉਹਦੀਆਂ, ਇੱਕ ਦਾ ਮੁਖਤਿਆਰੋ ਹੈ, ਇੱਕ ਦਾ ਸਰਦਾਰੋ ਹੈ, ਇੱਕ ਦਾ ਜਮੀਲਾ। ਮੁਖਤਿਆਰੋ, ਸਰਦਾਰੋ ਤੇ ਜਮੀਲਾ, ਇਹ 3 ਨਾ ਕੁੜੀਆਂ ਨੇ। ਜ਼ਿਲ੍ਹਾ ਕਿਹੜਾ ਪੈਂਦਾ? ਪਟਿਆਲਾ। ਤੇ ਇਹਨੂੰ ਭਾਵੇਂ ਟਕੋਰਾਂ ਨੂੰ ਪੈਂਦਾ ਹੋਵੇ, ਅੰਬਾਲਾ। ਟਕੋਰਾਂ ਦੇ ਕੁੜੀਆਂ। ਚਲੋ ਆਪਾਂ ਕੋਸ਼ਿਸ਼ ਕਰਾਂਗੇ। ਪਿੰਡ ਦਾ ਨਾਮ ਕੀ ਤੁਸੀਂ ਦੱਸਿਆ? ਚੰਦੂਆ। ਭੇਡਵਾਲ ਚੰਦੂਆ ਦੇ ਲਾਗੇ ਪਿੰਡਾਂ ਦਾ ਪਤਾ? ਸਰਨਾਮ ਬਨਜਾਰਾ ਉਹਨੂੰ ਡਾਕਖਾਨਾ ਲੱਗਦਾ ਸੀ ਅੱਗੇ। ਅੱਛਾ ਇਹਨੂੰ ਪਤਾ ਉਹਨੂੰ ਕਿਹੜੇ ਪਿੰਡ ਨਾਲ ਲੱਗਦੇ। ਹੋਰ ਕਿਹੜੇ ਪਿੰਡ ਵੱਜਦੇ ਸੀ? ਪਿੰਡ ਇੱਕ ਤਾਂ ਰੂਹਾਂ ਖਬਰ ਉਹਦੇ ਪਾਸੇ ਆਉਂਦਾ, ਤੇ ਇਸ ਪਾਸੇ ਜਿਵੇਂ ਸਤਾਈ ਆਪਾਂ ਨੂੰ ਉਹ ਨਹੀਂ ਆਉਂਦੇ ਹੁਣ। ਅੱਛਾ ਨਹੀਂ ਆਉਂਦੇ ਹੁਣ। ਚਲੋ ਜਿੱਥੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਸਵੀਰ ਸਿੰਘ ਦੀ ਮਾਤਾ ਬੀਬੀ ਹਰਚਰਨ ਕੌਰ ਜੀ ਦਾ ਜਿਹੜਾ ਪਿੰਡ ਸੀਗਾ, ਉਹਨਾਂ ਨੂੰ ਆਪਾਂ ਵਿਖਾਈਏ। ਉਹਦੇ ਰਾਹੀਂ, ਇਸ ਵੀਡੀਓ ਰਾਹੀਂ ਇਹ ਵੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਵੀ ਜਿਹੜਾ ਭਰਾ ਜਿਹੜਾ ਉੱਥੇ ਚਲਾ ਗਿਆ ਸੀ 47 ਦੇ ਵਿੱਚ, ਉਹਨੂੰ ਵੀ ਆਪਾਂ ਲੱਭਣ ਦੀ ਕੋਸ਼ਿਸ਼ ਕਰੀਏ। ਅੱਛਾ ਬਜ਼ੁਰਗੋ, 47 ਦਾ ਕੀ ਮਾਹੌਲ ਸੀ ਜਦੋਂ ਵੰਡ ਹੋਈ ਹੈ, ਉਜਾੜਾ ਪਿਆ ਵਾ, ਤੇ ਪਿੰਡ ਦੇ ਉੱਪਰ ਹਮਲਾ ਹੋਇਆ ਜਾਂ ਆਪਣੇ ਆਪ ਚਲੇ ਗਏ ਸਿੱਖ? ਕੋਈ ਮੈਂ ਤਾਂ ਦੱਸ ਦਿੰਦਾ, ਸਿੱਖਾਂ ਨਾ ਗੱਡੇ ਭਰ ਕੇ ਤਿਆਰ ਕਰੇ ਹੋਏ ਸੀ। ਨਿਕਲਣਾ ਮਹੀਨਾ ਉਹਨਾਂ ਨੇ ਨਾ ਬਣਾ ਕੇ ਗੱਥੇ ਐਡੇ ਗੁੱਥੇ ਛੋਲਿਆਂ ਦੇ ਭਰ ਕੇ ਭੱਠੀਆਂ ਲਵਾਈਆਂ ਹੋਈਆਂ ਤੇ ਭੁੰਨ ਕੇ ਰੱਖੇ ਸੀ। ਅੱਛਾ ਜਿਸ ਵੇਲੇ ਐਸੇ 9.5 ਚੱਕ ਦੀਆਂ ਕੁੜੀਆਂ 26 ਦੀਆਂ ਵਿਆਹੀਆਂ ਹੋਈਆਂ ਸੀ। ਅੱਛਾ 9 ਚੱਕ 'ਚ। ਅੱਛਾ ਉਹ ਆ ਗਈਆਂ ਇੱਥੇ ਦੀਆਂ। ਅੱਛਾ ਉਹ ਆ ਗਈਆਂ 26 ਉੱਥੋਂ 9 ਚੱਕ ਤੋਂ ਉੱਧਰ ਕੇ ਜੜ੍ਹਾਂ ਵਾਲੇ। ਹਾਂ ਸਾਡੇ ਸ਼ਾਤ ਖਾਂ ਰਾਹ ਇੱਥੇ ਸ਼ਾਮੂ ਚੱਕ। ਹਾਂ ਇਹ ਠਾਣੇ ਨੂੰ ਕਿਹਾ ਗੋਲੀ ਚਲਾ ਦੇ ਇਹਨਾਂ ਤੇ, ਸਿੱਖਾਂ ਤੇ। ਅੱਛਾ ਉਹਨੇ ਕਿਹਾ ਆਰਡਰ ਨਹੀਂ, ਉਹਨੇ ਜਾਲੀ ਕਾਗਜ਼ ਬਣਾ ਕੇ ਨਾ ਗੋਲੀ ਚਲਾ ਦਿੱਤੀ। ਇਸੇ ਪਿੰਡ 'ਚ ਗੋਲੀ ਚੱਲੀ? ਨਹੀਂ ਜੜ੍ਹਾਂ ਵਾਲੇ। ਜੜ੍ਹਾਂ ਵਾਲੇ ਤੇ ਬਹੁਤ ਸੁਣਿਆ ਮੈਂ, ਕੰਮ ਖਰਾਬ ਹੋਇਆ ਉੱਥੇ ਹੀ ਮਰੇ, ਬਹੁਤ ਦੁਨੀਆ ਮਰੀ। ਇਹ ਪਰ ਮੈਂ ਸਾਡੇ ਜਿੱਥੇ ਸਾਡੇ ਤੇ ਭਾਰ ਪਿਆ। ਅੱਛਾ ਉਹ ਜਿਸ ਵੇਲੇ ਗੋਲੀ ਚੱਲ ਪਈ ਨਾ, ਉਹਨੇ ਮਾਰ ਤੇ ਉਹ ਜਿਹੜਾ ਸੀ ਨਾ ਬੰਦਾ, ਇੱਕ ਸਾਡੇ ਇਹ ਘਰ ਆਇਆ ਗੁਆਂਢੀਆਂ ਦਾ ਤਾਇਆ ਸੀ, ਉਹ ਇੱਥੇ ਆਇਆ ਸਾਡੇ ਬੁੜੇ ਕੋਲ। ਉਹ ਰਾਤ ਨੂੰ 14 ਨਿਕਲ ਗਏ ਬੰਦੇ, ਰਹਿ ਗਏ ਬੁੜੀਆਂ ਨਿਆਣੇ 14 ਕਰਤੇ ਰਾਤ ਨੂੰ। ਅੱਛਾ ਉਹ 14 ਚਲੇ ਗਏ, ਉਹ ਇਕੱਲਾ ਇੱਥੇ ਸੀ ਬੰਦਾ, ਨਿਆਣੇ ਤੋਂ ਬਾਹਰ ਚਲੇ ਗਏ। ਅਸੀਂ ਤੇ ਆ ਮਾਲਕ ਬੈਠੇ ਰਹੇ ਸਾਰੇ। ਉਹ ਜਿੱਥੇ ਆਇਆ ਨਾ, ਉਹਨੇ ਕਿਹਾ ਬਈ ਮੈਨੂੰ ਫਲਾਣੀ ਜੱਟੀ ਨੇ ਛੱਡਿਆ। ਬੁੜਾ ਸਾਡਾ ਕਹਿੰਦਾ ਨਾ ਜਾਈ, ਅੱਗ ਬੀਤੀ ਹੋਈ ਹੈ। ਉਹ ਜਿਨ੍ਹਾਂ ਦੇ ਮਰ ਗਈਆਂ ਕੁੜੀਆਂ, ਉਹ ਪਿੰਡ ਦੀ ਖੁਦ ਨੂੰ ਪਾਈ ਫਿਰਦੇ, ਉਹ ਨਾ ਟਾਇਆ। ਉਹਨੇ ਅੱਲਾ ਨੇ ਛੋਲੇ ਸੀ, ਕਣਕ ਦੀਆਂ 5 ਚੱਕੀ ਛੱਡਿਆ। ਉਹ ਗੋਠਾ ਉਹਨੂੰ ਖੂੰਜਿਆ ਵਾਲਾ ਸੀ, ਘਰ ਸਾਡੇ ਮਸੀਤੋਂ ਪਰਾਂ। ਉੱਥੇ ਜਾਂਦਾ, ਉਧਰੋਂ ਉਹ ਆ ਗਏ ਜਿਨ੍ਹਾਂ ਦੀਆਂ ਕੁੜੀਆਂ ਮਰੀਆਂ ਸੀ। ਅੱਛਾ ਵੀ ਮੁਸਲਿਆਂ ਨੂੰ ਪਈਏ। ਹਾਂ ਉਹ ਜਾਂਦਾ ਤੇ ਮਾਰਿਆ ਇੱਥੇ ਬਾਦਸ਼ਾਹ ਕੂਣੀ ਤੇ। ਆਉਂਦੇ ਜੀ ਉਹ ਆ ਗਿਆ ਸਾਡੇ ਘਰ। ਅੱਛਾ ਗਥਾ। ਜਦੋਂ ਗਥਾ ਆ ਗਿਆ ਨਾ, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਹੁਣ ਨਿਕਲ ਜਾਓ, ਜਿੱਧਰ ਨਿਕਲਣਾ। ਇੱਧਰ ਨੂੰ ਨਹੀਂ ਜਾਣ ਦੇਣਾ, ਇੱਧਰ ਨੂੰ ਨਹੀਂ ਜਾਣ ਦੇਣਾ, ਇੱਧਰ ਨੂੰ ਜਾਓ। ਸਾਡੇ ਬੜੇ ਕੋਲ ਸੀ ਰੁਪਈਏ, ਭਾਣ ਸਾਡਾ ਫੌਜੀ ਸੀ, ਰੁਪਈਏ ਲਿਆਇਆ ਸੀ, ਉਹਦੇ ਚਾਂਦੀ ਦੇ ਰੁਪਈਏ ਸੀ। ਅੱਛਾ ਇਹ ਲਿਆ ਨੋਟ। ਉਹ ਬੱਕਰੀਆਂ ਦਾ ਕਸ਼ਮੀਰੀ ਸੀ, ਉਹਨੂੰ ਘੇਰੀ ਬੈਠੇ ਸੀ। ਉਹਨੇ 20 ਰੁਪਈਏ ਲਏ ਸੀ। ਉਹ ਘੇਰੀ ਵਾਲੇ ਬੁੜੇ ਸਾਡੇ ਨਾਲ 700 'ਚ 20 ਕੱਢ ਕੇ ਉਹਨੂੰ ਦੇ ਦਿੱਤੇ। ਅੱਛਾ ਜਿਹੜੇ ਦੇ ਦਿੱਤੇ, ਆ ਸਾਡਾ ਹੱਥਾ ਲੰਮਾ ਇਸੇ ਰੁਕ ਹੈ। ਅੱਛਾ ਅਸੀਂ ਭਰਾ ਆ ਇੱਥੇ ਗਲੀ ਹੈਗੀ ਜੀ, ਅਸੀਂ ਬੰਦ ਕਰਤੀ। ਉਹ ਜਿਹੜੇ ਉੱਧਰ ਸੀ ਨਾ, ਤੇ ਸਾਡੇ ਜਨਾਬ ਜਿਹੜੇ ਸਿੱਖ 5-4 ਘਰ ਆ ਕੇ ਵੜ ਗਏ ਨਾ, ਜਿਹੜਾ ਮਾਂ ਅਕਲ ਵਾਲੀ ਹੁੰਦੀ, ਉਹ ਥੱਲੇ ਜੁੱਲੀ ਸੀ ਵਿਛਾਈ ਹੋਈ, ਉਹ ਚੱਕ ਲੈਂਦੀ। ਉਹਨੇ ਕਹਿੰਦੇ ਨਿਆਣੇ ਵਾਲੀ ਹੈ। ਉਹਨੇ ਜੁੱਲੀ 'ਚੋਂ ਪਾੜ ਕੇ 900 ਰੁਪਈਆ ਕੱਢ ਲਿਆ। ਅੱਛਾ ਉਹ ਵੀ ਉਹਨੇ ਬੁੱਝੇ 'ਚ ਪਾ ਲਿਆ। ਅੱਛਾ
ਉਹ ਸਿੱਖਾਂ ਨੂੰ ਕਿ ਮੇਰੇ ਕੋਲ ਪੈਸੇ ਬੜੇ ਆ। ਇੱਥੋਂ ਆ ਕਿੱਲਾ ਕੁ ਪਰਾਂ ਉੱਥੇ ਟਾਹਲੀ ਜੀ ਸੀ ਅਤੇ ਫਸਲ 'ਤੇ ਸਾਡਾ ਭਰਾ ਵੱਡਾ ਅਤੇ ਪਿਓ ਇਹ ਕੇਲੇ, ਇਹ ਕਿਤੇ ਇਕੱਲਾ ਇੱਕ ਦੇ ਕਾਬੂ ਆ ਗਿਆ। ਅੱਛਾ। ਮੈਂ ਅਤੇ ਮੇਰੀ ਮਾਂ ਅਤੇ ਮੇਰੇ ਤੋਂ ਛੋਟਾ ਇਹ ਕੁੱਛੜ ਸੀ। ਅਸੀਂ ਉਹ ਬਰਾਬਰ ਦੇ ਪਾਲੇ ਪਾਸੇ ਚਲੇ ਗਏ। ਉਹਦੇ ਨਾਲ ਖਣੀ ਦਦਾਰ ਸਿੰਘ ਸੀ। ਦਦਾਰ ਸਿੰਘ। ਅੱਛਾ। ਉਹ ਇਹਦਾ ਸਾਂਝ ਵੀ ਨਾ ਕਰਦਾ ਰਿਹਾ। ਉਹ ਜਾ ਪਿਆ ਜੀ 5-4 ਬੰਦੇ ਨਾਲ ਉਹਦੇ। ਉਹ ਜੇ ਬੁੜੀਆਂ ਝਾਕੇ ਖੁੱਲ੍ਹੇ ਨੇ ਬੰਦਿਆਂ ਦੇ, ਉਹ ਕਹਿੰਦਾ ਵੀ ਰੱਖ ਦੇ ਜੋ ਕੁਛ ਹੈਗਾ। ਉਹ ਮਾਂ ਕਹਿੰਦੀ ਤੇਰੇ ਪੁੱਤਾਂ ਦੀ ਕਮਾਈ ਹੈ। ਉਹਨੇ ਮੀਆਂ ਨਾ ਕਿਹੜੇ ਕਹਿੰਦਾ ਜਕਾਰੇ ਨੇ ਬਾਦਸ਼ਾਹ ਆਇਆ। ਅਸੀਂ ਮੈਨੂੰ ਕਹਿੰਦੇ ਕਿ ਰੋਣ ਲੱਗੇ। ਮਾਂ ਨੇ ਚੱਕਿਆ ਐਂ ਕੱਢ ਕੇ ਸੱਟੇ। ਉਹ ਜੋ ਛੁੱਟਿਆ ਐਸ ਕੁੱਬਲ ਕੀ ਢਾਰੀ ਵੱਜਦੀ ਸਾਡੇ, ਉਦੋਂ ਐਂ ਹੋਇਆ ਉਸ ਪੁਲੀ ਨੂੰ। ਇਹ ਸਾਡੇ ਖਾਤੇ ਵਾਲੇ ਗੁਆਂਢੀ ਸੀ। ਇਹ ਸੀ 5 ਭਰਾ ਅਤੇ 5-6 ਸੀ ਉਹਨਾਂ ਦੇ ਮਾਸੀ ਦੇ ਪੁੱਤ ਤਾਲੇ ਖਾਤੇ ਵਾਲੇ। ਇਹਨਾਂ ਨੇ ਮਾਰਤਾ ਲਲਕਾਰਾ ਵੀ ਜਿਹੜਾ ਇਹਨੂੰ ਹੱਥ ਲਾਤਾ ਉਹ ਹੈ ਨਹੀਂ। ਅੱਛਾ। ਉਹ ਭੱਜ ਗਏ ਉੱਧਰ ਨੂੰ। ਉਹਨਾਂ ਨੇ ਸਾਨੂੰ ਫਿਰ ਟਪਾਤਾ ਹੀ ਠਾਈ ਚਲੇ ਗਏ। ਉਹਨੇ ਕਿਵੇਂ ਮਾਰ ਦੇਣਗੇ ਸਿੱਖ ਇਹਨਾਂ ਨੂੰ। ਉਹਨਾਂ ਨੇ ਸਾਨੂੰ ਦੁਪਹਿਰ ਨੂੰ ਰੋਟੀ ਵੀ ਖਵਾਈ ਅਤੇ ਪਰ ਬੂਟਿਆਂ ਨੇ ਟਪਾ ਦਿੱਤੇ। ਅੱਛਾ। ਉਹ ਦੂਏ ਦਿਨ ਉਹਨਾਂ ਦਾ ਕਿਹਾ ਵੀ ਇੱਥੇ ਨਾ ਇੱਥੇ ਰਾਤ ਮਿਲ ਗਈ। ਉੱਧਰ ਗਏ ਨਾ, ਅੱਧਾ ਪਿੰਡ ਇੱਕ ਪਾਸੇ ਹੋ ਗਿਆ, ਅੱਧਾ ਇੱਕ ਪਾਸੇ ਹੋ ਗਿਆ। ਵੀ ਇਹਨੂੰ ਕੁਛ ਨਹੀਂ ਕਹਿਣਾ। ਉਹ ਜਿਹਨੇ ਬੜੇ ਉਹ ਥੋੜ੍ਹੇ ਹੋਣੇ, ਉਹ ਦੂਜੇ ਨਾਂ ਜਾਣ ਦਿੱਤੇ ਵੀ ਬੰਦ ਨਹੀਂ ਜਾਣ ਨਹੀਂ ਦੇਣੇ। ਸੁਬਾਹ ਉੱਠ ਕੇ ਗਏ ਮੁਸਲਮਾਨ ਅਤੇ ਸਿੱਖ ਬਹਿ ਗਏ 28, ਮੁਸਲਮਾਨ ਸਾਡੇ ਕੋਲ ਚਲੇ ਗਏ। ਉਹ ਜਿਹੜੇ ਗਏ ਉਹਨੇ ਕਿ ਵੀ ਆ ਜਾਓ ਚੱਲੀਏ। ਇਹ ਆਇਆ ਤੇ ਤੋਂ ਵੱਡਾ ਸੀ, ਉਹ ਆਇਆ ਉਹ ਤੋਂ ਵੱਡਾ, ਉਹ 3 ਚੌਥਾ ਸਾਡਾ ਬੁੜਾ। ਇੱਕ ਮੱਝ ਸੀ ਝੂਠੀ ਆਈ ਛੱਡ ਲਏ, ਬੱਕਰੀਆਂ ਸੀ 2 ਉਹ ਚਾਲੀਆਂ ਕਿ ਮੁੰਜੇ ਵੀ 2-4 ਚੁੱਕ ਲਏ। ਉਹ ਕਹੀ ਵੀ ਗਏ ਜੱਟ ਵੀ ਸਾਡੇ ਬਹੁਤ ਵਿਹਲੇ ਨੇ, ਗੱਡਾ ਲੈ ਲਓ ਕੋਈ ਜੋੜ ਕੇ ਲੈ ਜਾਓ। ਅੱਛਾ। ਇਹ ਕਹਿੰਦੇ ਨਹੀਂ ਤੁਹਾਡੀ ਸੁਲ੍ਹਾ ਹੋ ਗਈ, ਅਸੀਂ ਕੱਲ੍ਹ ਨੂੰ ਆਏ ਜਾਣਾ। ਅੱਛਾ। ਉਦੋਂ ਐ ਸੀ ਕਿ ਆ ਜਾਣਾ। ਆ ਜਾਣਾ। ਇਹਨੇ ਕੋਲ ਤੁਹਾਡੀ ਸੁਲ੍ਹਾ ਹੋਊ ਅਸੀਂ ਆ ਜਾਣਾ। ਇਹ ਜਿੱਦਾਂ ਇਹਨੇ ਤਾਂ ਪੈਦਲ ਸੀ ਤੁਰ ਕੇ, ਜਦੋਂ ਤੇਲੀ ਸੀ ਉਹਨੇ ਕਿਹਾ ਹੁਣ ਤੁਹਾਡਾ ਕੋਈ ਪਤਾ ਨਹੀਂ ਇਹ ਕਦੋਂ ਬਦਲ ਜਾਣ, ਵੀ ਤੁਸੀਂ ਵੀ ਚੱਲ ਜਾਓ ਬੂਟਿਆਂ ਨੇ। ਉਹਨਾਂ ਨਿਆਣੇ ਨੇ ਕਿ ਤੁਰ ਕੇ 28 ਵਾਲੀ ਪੁਲੀ 'ਤੇ ਗਏ। ਛੱਟ ਖਾਂ ਆ ਗਿਆ। ਉਹਨੇ ਕਿੱਧਰ ਨੂੰ ਕਹਿੰਦੇ ਵੀ ਸਿੱਖਾਂ ਨੇ ਸਾਨੂੰ ਕੱਢਤਾ। ਉਹ ਕਹਿੰਦਾ ਉਹ ਤਾਂ ਨਹਿਰ ਵੀ ਟੱਪ ਗਏ। ਉਸ ਤੋਂ ਪਿੱਛੇ ਮੁੜਿਆ ਏ। ਪਿੱਛੇ ਮੁੜਿਆ ਸਾਡੇ ਅੰਮ੍ਰਿਤਸਰ ਦਾ ਜ਼ਿਲ੍ਹਾ ਉਹ ਬੈਠਾ ਸਟੇਸ਼ਨ 'ਤੇ, ਉਹ ਇੱਥੇ ਆ ਗਿਆ। ਸਾਨੂੰ 35 ਦਿਨ ਪਤਾ ਲੱਗਿਆ ਵੀ ਸਿੱਖ ਉਜੜ ਗਏ। ਫਿਰ 30 ਦਿਨ ਬਾਅਦ ਆਏ। ਅੱਛਾ। 2 ਗੱਲਾਂ ਬੜੀਆਂ ਜ਼ਰੂਰੀ ਤੁਹਾਡੇ ਕੋਲ ਪੁੱਛਣੀਆਂ ਨੇ। ਇੱਕ ਤੇ 47 ਤੋਂ ਪਹਿਲੇ ਸਾਰਾ ਠੀਕ ਠਾਕ ਸੀ। ਆ ਦਿਨਾਂ 'ਚ ਕਿਦਾਂ ਕੰਮ ਖਰਾਬ ਹੋ ਗਿਆ? ਇਹਦਾ ਜੀ ਹੋਣਾ ਹੀ ਹੋਣਾ ਤੇ ਵੱਢ ਟੁੱਕ ਦਾ ਐਲਾਨ ਕੋਈ ਨਹੀਂ ਸੀ। ਇਹ ਵੱਢ ਟੁੱਕ ਚੂੜਿਆ ਚਮਾਰਾਂ ਨੇ ਲੁੱਟਣਾ ਖਾਤੀ। ਉਧਰ ਪਹਿਲਾਂ ਸਾਡੇ ਉਧਰ ਬਹੁਤ ਬੋਲੇ, ਬਹੁਤ ਮੁਸਲਮਾਨ ਮਾਰੇ ਨੇ। ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਚਲੇ ਤੇ ਚੱਲ ਪਹਾੜੀ 14 ਅਗਸਤ ਤੱਕ ਕੱਢ ਲੰਗੀ। ਅੱਛਾ। ਇਹ ਅੰਮ੍ਰਿਤਸਰ ਤੋਂ ਜੇਠ 'ਚ ਕੰਮ ਚਾਲੂ ਸੀ। ਬਹੁਤ ਉਧਰ ਚੱਲਿਆ ਕੰਮ। ਤੇ ਫਿਰ ਕੁਛ ਕਤਿਆਈ ਹੋਈ ਹੈ ਪਟਿਆਲੇ ਵਾਲੇ ਬਾਦਸ਼ਾਹ ਨਾਲ, ਰਾਜੇ ਨਾਲ, ਤੇ ਉਹ ਵੀ ਮੁਸਲਮਾਨਾਂ ਨੇ ਕੀਤੀ ਉਧਰ ਹੀ। ਅੱਛਾ। ਤੇ ਜਦੋਂ ਫਿਰ ਹਲਚਲ ਐਸਾ ਪਿਆ, ਫਿਰ ਇੱਥੇ ਵੀ ਇਹਨੇ ਪਿੰਡ ਕਰੀਬ ਮਾਰੇ। ਉਹ ਫਿਰ ਤਾਂ ਹਿੱਲਿਆ ਹੈ ਜੇ ਕੰਮ ਹਿੱਲਿਆ। ਅੱਛਾ। ਦੂਸਰੀ ਗੱਲ ਜਿਹੜੀ ਬਾਰਿਸ਼ਾਂ ਬਹੁਤ, ਫਸਲਾਂ ਬਹੁਤ। ਇਹ ਦੱਸੇ ਸਾਡਾ 80 ਮੀਲਾਂ ਜਿਹਨੂੰ ਗਾਫਰਾ ਬਹੁਤ ਦੂਰੇ ਸਮੁੰਦਰ ਦੇ ਉੱਥੋਂ ਲਾ ਕੇ ਗਾਫਰਾ ਸਾਡਾ ਇਕੱਠਾ ਸੀ। 3 ਮੀਲ ਉਸ ਪਾਸੇ 3 ਮੀਲ ਉਸ ਪਾਸੇ ਸੜਕ ਦੇ, ਜਿਹੜੇ ਅਸੀਂ ਕੋਈ ਸ਼ਾਇ ਨਹੀਂ ਛੱਡਦੇ। ਡੰਗਰ ਬੱਚੇ ਤਕੜੇ ਹੁੰਦੇ ਚਲੇ ਗਏ। ਜੇ ਅਗਲੇ ਨੂੰ ਕੋਈ ਖਤਰਾ ਉਹਨੇ ਫੌਰਨ ਪਿੱਛੇ ਗੱਲ ਪਹੁੰਚ ਗਈ। ਅਗਲੇ ਕੋਲ ਜਿਹੜੀ ਸਾਨੂੰ ਬੰਦਾ ਕੋਈ ਨਹੀਂ ਮੁਸਲਮਾਨ ਦਾ ਸਾਡੇ ਨੇੜੇ ਆਇਆ। ਗਾਫਰਾ ਜੀ ਇੰਨਾ ਲੰਮਾ ਸੀ, 6 ਮੀਲ ਚੜਾਈ ਸੀ ਸਮੁੰਦਰ ਤੱਕ ਦਾ। ਉਹ ਸੀ ਆਲਮ ਜਿਹੜੀ ਗਦਰ ਦਾ ਨਾਮ ਪੈਂਦਾ ਦੁਨੀਆ ਉੱਠਦੀ ਨਹੀਂ। ਗਦਰ ਦੀ ਵਜ੍ਹਾ ਗਦਰ ਨਾ ਜੀ, ਗਦਰ ਪਿਆ ਉੱਠੀ ਹੈ। ਉਹ ਗੋਰਖੀ ਕਹਿੰਦੇ ਡੋਗਰੀ। ਅੱਛਾ। ਉਹ ਗੋਲੀਆਂ ਚਲਾਉਣ ਲੱਗ ਪਏ ਗੱਡੀਆਂ ਤੇ ਲਾਰੀਆਂ ਤੇ। ਅੱਛਾ। ਦੂਸਰੀ ਗੱਲ ਮੈਨੂੰ ਇਹ ਜਣਾ ਵਾਲਾ ਦੇ ਵਿੱਚ ਜਿਹੜਾ ਹੋਇਆ ਵਾ, ਮੈਂ ਸੁਣਿਆ ਵਾ ਕਿ ਹਜ਼ਾਰਾਂ ਦੇ ਹਿਸਾਬ ਨਾਲ ਮੰਡੀ 'ਚ ਲੋਕ ਮਰੇ ਆ ਚਾਰੋਂ ਪਾਸੇ। ਬਿਲਕੁਲ ਐਵੇਂ ਗੱਲ ਹੈ। ਤੇ ਉਹ ਗੋਲੀ ਕਰਕੇ ਫਿਰ ਲੁੱਟ ਖਸੁੱਟ ਬਹੁਤ ਆਲੇ ਦੁਆਲੇ ਪੂਰੇ ਚੱਲ ਪਈ ਨਾ ਲੁੱਟ ਖਸੁੱਟ। ਜਦੋਂ ਖੁਦ ਬੰਦੇ ਸਾਡੇ ਮੇਰਾ ਭਰਾ ਵਿਆਹ ਉਹਨਾਂ ਦੇ ਘਰ, ਉਹ ਵਿੱਚ ਸ਼ਹਿਰ ਦੇ ਉਸ ਮੌਕੇ ਦੇ ਵਿੱਚ ਸੀ ਉਹ। ਤੇ ਉਹਨੇ ਦੱਸਿਆ ਕਿ ਉੱਥੇ ਆਖਰ ਗੋਲੀ ਚੱਲੀ ਕਿਉਂ, ਵਜ੍ਹਾ ਕੀ ਸੀ? ਉਹ ਤਾਂ ਮੈਂ ਹੀ ਦੱਸਦਾ ਜਿਹੜਾ ਸ਼ਾਮੂ ਚੱਕ ਵਾਲਾ ਰਾਹ ਇਹਨੂੰ ਸਾਡੇ ਵੱਡੇ ਬੰਦੇ। ਅੱਛਾ। ਉਹਨੇ ਆਈ ਠਾਂਡਾ ਨੂੰ ਕਿ ਗੋਲੀ ਚਲਾ ਦੇ ਸਿੱਖਾਂ ਦੇ ਮਾਰ ਦੇਣੇ, ਕਿ ਆਰਡਰ ਨਹੀਂ। ਉਹਨੇ ਕਿਹਾ ਲਿਖਾ ਕੇ ਜਾਲੀ ਕਾਗਜ਼ ਵਿੱਚ DSC 'ਚ ਆਰਡਰ ਲੈ ਆਇਆ, ਚਲਾ ਦੇ ਗੋਲੀ। ਉਹਨੇ ਗੋਲੀ ਚਲਾਤੀ। ਉਹਦੇ 'ਚ ਫਿਰ ਇਹਨਾਂ ਨੇ ਨਹਿਰ ਸਿੱਟੇ ਮੁਰਦੇ ਚੱਕ ਕੇ ਟੱਕਾਂ 'ਤੇ। ਉੱਥੇ ਤਦਾਦਾਂ ਦੇ ਹਿਸਾਬ ਮਰੀ ਹੈ, ਹਜ਼ਾਰਾਂ ਦੇ ਹਿਸਾਬ ਨਾਲ ਕਹਿੰਦੇ। ਉਹ ਵੀ ਮਰੇ ਜਿਹੜੇ ਪਿੱਛੋਂ। ਇਹ ਜਿਹੜਾ ਆਹ ਇਲਾਕਾ ਨਾ ਸਾਡਾ, ਇਹਦੇ 'ਚ ਬੰਦਾ ਕੋਈ ਨਹੀਂ ਮਰਿਆ।
ਅੱਛਾ ਉਹ ਮਰੇ ਜਿਹੜਾ ਲੈਲਪੁਰ ਕਿਨੀ ਪਿੰਡ ਉੱਠੜ ਕੇ ਆਏ ਰੋਪੜੀ ਇਹਨਾਂ ਨਾਲ ਰਲਾਂਗੇ। ਰੋਪੜੀ ਸ਼ੇਖਾਂ ਦੀ ਗੱਡੀ ਸਾਰਨ ਵੱਡੀ ਹੂੰ ਸਾਰਨ ਵੱਡੀ ਫਿਰ ਤਾਂ ਉਧਰ ਇਹ ਵੀ ਲਾਸ਼ਾਂ ਦੇ ਉੱਤੇ ਦੁਨੀਆ ਭਰੀ ਇੱਕ ਮੁੰਡਾ ਉਧਰ ਬਾਅਦ ਚ ਆਇਆ ਪਿੰਡ ਟੰਗਰਾਈ ਹੂੰ ਉਹਦੀਆਂ ਲਾਸ਼ਾਂ ਦੇ ਉੱਤੇ ਨੂੰ ਬੱਚਾ ਰਹਿ ਗਿਆ ਛੋਟਾ ਜਿਹਾ ਬਾਕੀ ਕੋਈ ਥੋੜੇ ਉਹਨੇ ਹਰ ਪਾਸੇ ਇਹੀ ਹਾਲ ਬਈ ਕਹਿੰਦਾ ਵੀ ਕੋਈ ਹਿਸਾਬ ਨਹੀਂ ਵੀ ਕਿੰਨਾ ਕੋ ਗਾਫਲਾ ਵੱਢਿਆ ਹੁਣ 73 ਵਰੇ ਹੋ ਗਏ ਆ ਹਾਂ ਉਹ ਚਲੇ ਗਏ ਆ ਚਲੇ ਗਏ ਤੇ ਕਦੀ ਜ਼ੇਨ ਦੇ ਵਿੱਚ ਉਹਨਾਂ ਲੋਕਾਂ ਦੀ ਯਾਦ ਆਈ ਜਾਂ ਖਿਆਲ ਦੇ ਵਿੱਚ ਉਹ ਸਾਰਾ ਚੀਜ਼ਾਂ ਜਿਹੜੀਆਂ ਨੇ ਦਿਮਾਗ 'ਚ ਆ ਜਾਂਦੀਆਂ ਐਵੇਂ? ਆ ਜਾਂਦੇ ਸਾਨੂੰ ਤਾਂ ਅੱਖਾਂ ਹੀ ਦਿਖਦੇ ਕੱਲ ਦੇ ਬੜਿਆ ਕੰਮ ਉਹ ਕੀ ਸੀ ਉਹ ਜਿਹੜਾ ਮੇਰਾ ਬੇਲੀ ਸੀ ਇੱਕ ਮੈਂ ਖੜਾ ਹੈ ਸ਼ਰਾਬ ਮੇਰੇ ਕੋਲ ਰੋਜ਼ ਪੀਂਦਾ ਸੀ ਕੱਢਦਾ ਮੈਂ ਬਹੁਤ ਸੀ ਤੁਸੀਂ ਕੱਢਦੇ ਸੀ ਬਹੁਤ ਕੱਢਦਾ ਪੀਤੀ ਬਹੁਤ ਹੈ ਅੱਛਾ ਉਹਨੇ ਮੇਰੇ ਕੋਲ ਜਾਣਾ ਹੋਣਾ ਮੇਰਾ ਸਾਹ ਸੀ ਮੈਂ ਉੱਥੇ ਕੱਢਣੀ ਹੈ ਅੱਛਾ ਉਹਨੇ ਮੇਰੇ ਤਲਵਾਰ ਖਿੱਚੀ ਇਹ ਅਗਾਂ ਚਲੇ ਗਏ ਬੱਚੇ ਮਾਰੀ ਸਾਡੀ ਤੇ ਮੈਂ ਸੜਕ 'ਤੇ ਖੜਾ ਹਾਂ ਮੇਰਾ ਭਰਾ ਵੱਡਾ ਫੌਜ ਹੋ ਗਿਆ ਅੱਛਾ ਉਹ ਤੇ ਪਿਓ ਸਾਡਾ ਉਹਦਾ ਟਾਲੀ ਵੀ ਉੱਥੇ ਖੜੇ ਇਹਨਾਂ ਨੂੰ ਭੇਜਿਆ ਕਿਸੇ ਘਰ ਅਸੀਂ ਟੂੰਬਾਂ ਰੱਖੀਆਂ ਹੋਈਆਂ ਸੀ ਅੱਛਾ ਵੀ ਰੁਪਈਆ ਤਾਂ ਉਹ ਖੋਹ ਲਿਆਇਆ ਤੇ ਹੋਵੇ ਨਾ ਟੂੰਬਾਂ ਨਾ ਉਹ ਟੂੰਬਾਂ ਇੱਕ ਉਧਰ ਲੈ ਕੇ ਉਹਦੇ ਭਰਾ ਨੇ ਖੋਲੀਆਂ ਮੈਂ ਮੇਰੇ ਜਿਹੜਾ ਮੈਂ ਨਾਲ ਲੈਣਾ ਇੱਥੇ ਰੱਖਣੀਆਂ ਉਹਨੇ ਉਹ ਫਿਰ ਦੁਨੀਆ ਆਈ ਜੀ ਆਸੇ ਪਾਸੇ ਛੱਡਣੇ ਨਹੀਂ ਮਾਰਦੇ ਕੱਲ ਸਾਡੀਆਂ ਐ ਚਬਾਰਿਆਂ ਦੇ ਡਿਗ ਮਰੀਆਂ ਉੱਤੋਂ ਗੱਜ ਖਾ ਕੇ ਇਹ ਮੁਸਲਮਾਨ ਸਾਡੇ ਕੋਲੋਂ ਜਾਂਦੇ ਕੋਲ ਉਹਨਾਂ ਮੇਰੇ ਚੰਗੀ ਸੀ ਮੈਂ ਮੇਰੇ 4-5 ਭਰਾ ਸੀ ਤੋੜੇ ਵਾਲੀਆਂ ਬੰਦੂਕਾਂ ਸੀ ਉਦੋਂ ਉਹ ਫਿਰ ਚਾਰੇ ਪੰਜੇ ਮੈਨੂੰ ਪਤਾ ਲੱਗਾ ਠੰਡੀ ਤੇ ਚੜੇ ਉਹਨੇ ਕਿਹਾ ਜਿਹੜਾ ਨੇੜੇ ਆ ਗਿਆ ਨਾ ਪਿੰਡ ਤੋਂ ਬਾਹਰ ਜੋ ਨੇੜੇ ਨਾ ਜੋ ਕੋਈ ਮਾਰਨਾ ਉਹਨੇ ਮਿਆਨ ਚ ਤਲਵਾਰ ਮੈਂ ਕਿਹਾ ਸੁਣ ਇਹ ਕੀ ਖੁਜਦਾ ਕਹਿੰਦਾ ਮੈਂ ਉਹਨਾਂ ਨੂੰ ਦੇ ਦਿੰਦਾ ਪਿਛਲਿਆਂ ਨੂੰ ਉਹਨਾਂ ਦੀ ਤਲਵਾਰ ਚੱਲ ਗਈ ਮੈਂ ਦੇ ਦਿੱਤੀ ਤੁਹਾਨੂੰ ਲਾ ਦੇਣੀ ਹੈ ਉਹ ਅਗਲੇ ਦੇ ਫਿਰ ਮਾਰੇ ਮਰਾਏ ਜਿਹੜੇ ਬੱਚੇ ਬੈਠੇ ਨੇ ਉਹ ਫਿਰ ਰੁਕ ਗਏ ਉੱਥੇ ਫਿਰ ਅਸੀਂ ਭਰਾ 28 ਨੂੰ ਸਿੱਧੇ ਹੋ ਗਏ ਉਹੀ ਫਿਰ ਸਾਨੂੰ ਦੂਜੇ ਦਿਨ ਜਾ ਕੇ ਲਿਆਏ 4 ਇੱਥੋਂ ਮੁਸਲਮਾਨ ਗਏ 4 ਸਿੱਖ ਗਏ ਉਹਨਾਂ 28 ਟਪਾਈ ਸਿੱਖਾਂ ਦੀ ਸੀ ਅੱਛਾ ਫਿਰ ਉਹ ਮੁਸਲਮਾਨਾਂ ਦੇ ਉਹ ਉੱਥੇ ਬਹਿ ਗਏ ਮੁਸਲਮਾਨ ਸਾਨੂੰ ਬੂਟਿਆਂ ਨੂੰ ਲੈ ਗਏ ਪਿੰਡੇ ਬੂਟਿਆਂ ਨਾਲ ਮੁਸਲਮਾਨਾਂ ਦਾ ਫਿਰ ਤਾਂ ਆਏ ਫਿਰ ਕੁਝ ਵੀ ਨਹੀਂ ਦੂਜੇ ਦਿਨ ਹੁੰਦਾ ਰੌਲਾ ਬਣ ਕੇ ਚੱਲੇ ਅਸੀਂ ਵੀ ਜਿਹੜਾ ਮਾੜਾ ਮੋਟਾ ਮੁੱਝਾਂ ਸੀ ਆਈਆਂ ਉਹ ਲੈ ਕੇ ਰਾਹ ਪਏ ਟੂੰਬਾਂ ਸਾਡੀਆਂ ਸਹੀ ਸਲਾਮਤ ਦੇਤੀਆਂ ਦਿੱਤੀਆਂ ਹਾਂ ਤੁਹਾਡੀ ਮਾਨਤਾ ਹੈ ਉਹ ਰੁਪਈਆ ਨਾਲ ਨਹੀਂ ਮਿਲਿਆ ਵੇਲਾ ਉਹ ਚੰਗਾ ਸੀ ਕਿ ਅੱਜ ਦਾ ਚੰਗਾ ਹੈ ਵੇਲਾ ਉਹ ਚੰਗਾ ਸੀ ਕਿ ਅੱਜ ਦਾ ਚੰਗਾ ਜੇ ਤਾਂ ਦੇਖੀਏ ਅੱਗਾਂ ਕਿ ਨਹੀਂ ਤਾਂ ਫਿਰ ਤਾਂ ਹੁਣ ਵਾਲਾ ਕੰਮ ਪੁੱਠਾ ਹੀ ਪੁੱਠਾ ਸਾਰੀ ਹਰ ਚੀਜ਼ ਨੂੰ ਅੱਗ ਲੱਗੀ ਉਹ ਪਹਿਲਾਂ ਜਿਹੜਾ ਵੇਲਾ ਦੇ ਗਿਆ ਉਹ ਜੀ ਮੇਤੋਂ ਸੁਣ ਲੈ ਉਹ ਜਿਹੜੇ ਬੇੜਾ ਉਹ ਜਿਹੜੇ ਸਾਡੇ ਸਿਆਣੇ ਤੇ ਮੁਸਲਮਾਨ ਵੀ ਸਾਰੇ ਸਿਆਣੇ ਕਹਿੰਦੇ ਬੇੜਾ ਉਹ ਚੰਗਾ ਸੀ ਹੁਣ ਅਸੀਂ ਇਹ ਕਹਿੰਦੇ ਆ ਸਾਨੂੰ ਆਜ਼ਾਦੀ ਅਸੀਂ 10,000 ਦਾ ਡੰਗਰ ਹੋਵੇ ਲੱਖ ਦਾ ਹੋਵੇ ਕੋਦ ਨੇ ਸਾਹਮਣੇ ਸਾਨੂੰ ਉਹ ਤੜਕਾ ਮੁੱਕ ਗਿਆ ਅਸੀਂ ਖਾਂਦੇ ਉਦੋਂ ਚੋਰੀ ਛੱਪੀ ਖਾਂਦੇ ਸੀ ਕੋਈ ਚੀਜ਼ ਜਿਹੜੇ ਪਾਸੇ ਆਓ ਫਿਰ ਜੰਗ ਜਾਂਦਾ ਉਹ ਕਰ ਲੈਂਦੇ ਸੀ ਉਹ ਸਾਨੂੰ ਨਹੀਂ ਸੀ ਕਰਨਾ ਅੱਛਾ 28 ਚੱਕਾ ਸਾਡੇ ਕੋਲ 7 ਮਰਬੇ ਉਹਨਾਂ ਨੇ ਖੰਜੀਰ ਕਰ ਲਿਆ ਅੱਛਾ ਸਿੱਖਾਂ ਨੇ ਉਹ ਖੰਜੀਰ ਕਰ ਲਿਆ ਤੇ ਉੱਥੇ ਰੂੜਾ ਬੂੜਾ ਉਹ 3-4 ਭਰਾ ਤੇਲੀ ਸੀ ਉਹਨਾਂ ਦੂਜੇ ਦਿਨ ਬੈਠ ਬੰਨਤੀ ਖੂਹ ਤੇ ਲਿਆ ਕੇ ਅੱਛਾ ਜਿਹੜੇ ਖੂਹ ਤੇ ਲਿਆ ਕੇ ਬੈਠ ਬੰਨਤੀ ਉਹ ਸਾਡੇ ਦੇ ਮੁਸਲਮਾਨਾਂ ਨੂੰ ਮੀਏ ਇਹ ਮੀਆਂ ਕੀ ਕਰਨ ਲੱਗੇ ਆ ਉਹਨੇ ਕਿਹਾ ਬਹਿ ਹਲਾਲ ਕਰਨੀ ਸੀ ਤੁਹਾਡੇ ਸਾਹਮਣੇ ਉਹ ਤੈਨੂੰ ਪਤਾ ਉਦੋਂ ਬੰਦੇ ਸਿਆਣੇ ਸੀ ਵਿੱਚ ਉਹਨੇ ਕਿਹਾ ਸਾਡੇ ਮੁੰਡਿਆਂ ਤੋਂ ਹੋ ਗਈ ਗਲਤੀ ਤੇ ਸਾਨੂੰ ਦੇ ਦਿਓ ਮਾਫੀ ਅੱਗੇ ਵਾਸਤੇ ਕੰਮ ਅਸੀਂ ਨਹੀਂ ਕਰਾਂਗੇ ਤੁਸੀਂ ਸਾਡੇ ਸਾਹਮਣੇ ਨਾ ਕਰੋ ਵੀ ਬੰਦਾ ਮਰ ਜੂ ਕੋਈ ਉਹਨੇ ਕਿਹਾ ਅਸੀਂ ਨਹੀਂ ਕਰਦੇ ਆਹ ਗੱਲ ਸਾਡੀ ਸੋਝੀ ਹੋਈ 28 ਚਲੋ ਜੇ ਮਿਸਾਲ ਦੇ ਤੌਰ ਤੇ ਇਹ ਜਿਹੜੀਆਂ ਖਾਣ ਪੀਣ ਵਾਲੀਆਂ ਗੱਲਾਂ ਕੱਢਦੀ ਹੈ ਹਾਂਜੀ ਠੀਕ ਆ ਤੇ ਬਕਾਇਆ ਦਾ ਵੇਲਾ ਕਿਦਾਂ ਦਾ ਸੀ ਵੰਡ ਦੇ ਜਿਹੜੇ ਉਜਾੜੇ ਪਏ ਨੇ ਜੋ ਉਹਨਾਂ ਨੂੰ ਕੱਢ ਲਈਏ ਆਪਸ ਦੇ ਵਿੱਚ ਜਿਹੜਾ ਰਹਿਣ ਬਹਿਣ ਸਹਿਣ ਸੀ ਪਹਿਲਾਂ ਬੜਾ ਸਹੀ ਸੀ ਪਹਿਲਾਂ ਕੋਈ ਰੌਲਾ ਨਹੀਂ ਕਿਸੇ ਨੂੰ ਪਤਾ ਨਹੀਂ ਸੀ ਵੀ ਆਹ ਮੁਸਲਮਾਨ ਇਹਨੂੰ ਇਹ ਕਰਨਾ ਹੈ ਸਿੱਖ ਨੂੰ ਆਹ ਕਰਨਾ ਹੈ ਤੇ ਨਾਲੇ ਰਾਜ ਉਹ ਅੰਗਰੇਜ਼ ਦਾ ਉਹ ਦਿਨ ਬੈਠਣ ਦਾ ਮੱਖੀ ਨਹੀਂ ਨਕਲ ਦੇ ਬੈਠਣ ਦਾ ਮਾੜਾ ਜਿਹਾ ਹੋ ਜਾ ਕਿਸਾ ਤੇ ਆ ਗਈਆਂ ਪੁਲਿਸਾਂ ਚੜ੍ਹ ਗਏ ਉਹਨਾਂ ਲੋਕਾਂ ਨੂੰ ਜਿਹੜੇ ਤੁਹਾਡੇ ਜਿਸ ਤਰ੍ਹਾਂ ਮੈਂ ਇੱਕ ਪਰਿਵਾਰ ਨੂੰ ਜਾਣਦਾ ਵਾਂ ਜਸਵੀਰ ਸਿੰਘ ਜਾਂ ਉਹਨਾਂ ਦੀ ਮਾਤਾ ਉਹਨਾਂ ਦਾ ਦਿਲ ਅੱਜ ਵੀ ਕਰਦਾ ਯਾਰ ਉਹ ਸਾਡੀ ਧਰਤੀ ਸੀ ਬੜਾ ਪਿਆਰ ਸੀ ਇੱਥੇ ਵੀ ਆਏ ਲੰਬੜਦਾਰਾਂ ਦੇ ਪਹਿਲਾਂ ਮਰਬੇ ਗਏ ਉੱਥੇ ਟੌਂਟਾ ਚੁੰਮੀਆਂ ਦੇਖੇ ਘਰ ਆਏ ਆ ਘਰ ਹੀ ਅਜੇ ਸਾਰਾ ਹੱਥਾ ਨਹੀਂ ਉਹਨਾਂ ਨੂੰ ਦਿਖਾਇਆ ਕਿਸੇ ਨੇ ਮੈਂ ਤਾਂ ਉਹਨਾਂ ਦਾ ਤਾਂ ਬਹੁਤ ਡਬਲ ਹੈ ਅੱਛਾ ਮੈਂ ਕਹਾ ਦਾ ਨਾਂ ਕੀ ਸੀ ਉਹਨਾਂ ਦਾ ਸੀਤਲ ਮੱਗਰ ਕਾਕਾ 5-6 ਭਰਾ ਸੀ ਇਹ 5-6 ਭਰਾ ਕਈ ਭਰਾ ਸੀ ਉਹ ਨਗੀਨਾ ਕਰਦਾ ਸੀ ਤਨਗੀਲੇ ਦਾ ਕੋਈ ਪੁੱਤ ਵੀ ਹੈ ਨਹੀਂ ਸੀ ਤੇ ਮੈਂ ਜਿਸੇ ਆਇਆ ਪੱਠੇ ਕੱਢ ਕੇ ਘਾਹ ਤੇ ਮੈਂ ਕਿਹਾ ਵੀ ਹੁਣ ਘਰ
ਕੱਪੜੇ ਹੋਰ ਪਾ ਲਵਾਂ ਫਿਰ ਮੱਥੇ। ਉਹ ਮੁੰਡਾ ਮੇਰੇ ਨਾਲ ਖੇਡਦਾ ਰਿਹਾ। ਇੱਕ ਆਹ ਮੁੰਡਾ ਸੀ ਚੌਂਕੀਦਾਰ ਸ਼ਰੀਫ, ਇੱਕ ਉਹ ਉਹਦੇ ਮਾਂ ਪਿਓ ਦੇ ਸਾਹਮਣੇ ਸਲੀਗੋ ਸੁੱਕਾ ਨਹੀਂ ਸੀ ਪੀਂਦੇ ਮੁੰਡਿਆਂ ਨੇ, ਹੁਣ ਤਾਂ ਪੀਂਦੇ ਨਾ। ਉਹਨਾਂ ਦਾ ਹੱਥ ਉਹ ਕੰਧਾਂ 'ਚ ਲਗੋ, ਅਸੀਂ ਉਹਦੀਆਂ ਕੱਢ ਲੈਂਦੇ ਸੀ। ਉਹ ਫਿਰ ਮੈਂ ਇਹਨੂੰ ਗੱਲ ਕੀਤੀ, ਫਿਰ ਇਹ ਗਿਆ ਨਨਕਾਣੇ। ਅੱਛਾ, ਫਿਰ ਨਨਕਾਣੇ ਉਹਨੇ ਜਾ ਕੇ ਮਿਲਿਆ ਇਹ। ਉਹਨਾਂ ਨੇ ਇਹਨੂੰ ਫਿਰ ਰੁਪਈਆ ਵੀ 100 ਦਿੱਤਾ। ਇਹਨੇ ਕਿਹਾ ਹੱਕ ਮੇਰਾ ਬਣਦਾ ਤੁਸੀਂ। ਉਹਨੇ ਕਿਹਾ ਨਹੀਂ, ਤੂੰ ਸਾਡੇ ਮਗਰ ਚੱਲ ਕੇ ਆਇਆ ਹੁਣ, ਸਾਡਾ ਹੱਕ ਬਣਦਾ। 100 ਦਿੱਤਾ ਖਣੀ ਇਹਨੂੰ। ਅੱਛਾ, ਉਸ ਵੇਲੇ ਹਾਂ ਉਹ ਫਿਰ ਗੱਡੀ ਲੱਗੀ ਹੋਈ ਸੀ, ਮੁਸ਼ਾਵਰ ਖਾਨੇ 'ਚ ਬੁਲਾਏ, ਗੱਡੀ 'ਚੋਂ ਆ ਗਿਆ ਵੀ ਮੈਨੂੰ ਅੱਛਾ, ਯਾਰ ਹੁਣ ਜਿਹੜੇ ਇੱਥੋਂ ਲੋਕ ਉੱਠ ਕੇ ਗਏ ਆ, ਜਿਹੜੇ ਅੱਜ ਵੀ ਜਿਨ੍ਹਾਂ ਦੇ ਦਿਲ 'ਚ ਆ ਯਾਰ ਉਹ ਸਾਡੀ ਧਰਤੀ ਹੈ, ਸਾਡੇ ਭਰਾ, ਸਾਡੇ ਵੀਰ ਤੁਹਾਨੂੰ ਯਾਦ ਕਰਦੇ, ਜਿਹੜੇ ਉਹਨਾਂ ਨੂੰ ਕੀ ਸੁਨੇਹਾ? ਕਿਹੜੇ ਪਾਸੇ ਹੁਣ ਨਵਾਂ ਪੋਚ ਹੈ, ਨਵਾਂ ਪੋਚ ਹੈ। ਕੋਈ ਤੁਹਾਨੂੰ ਮੈਂ ਇੱਕ ਮਾਤਾ ਜੀ ਦੀ ਵੀਡੀਓ ਨਹੀਂ ਸੁਣਾਈ ਆਈ ਹੈ ਤੇ ਫਿਰ ਤੇ ਬਸ ਇਹ ਸਿਆਣਿਆਂ ਦਾ ਦਿਲ ਕਰਦਾ। ਹੁਣ ਕੋਈ ਪੁਰਾਣੇ ਜੋ ਅਸੀਂ ਦੋ ਮੈਂ ਵੱਡਾ ਸਾਰਿਆਂ ਨੂੰ ਪਿੰਡ 'ਚ ਅੱਛਾ ਸੁਣਦੇ ਜੋ ਹੋਰ ਕੋਈ ਵੀ ਨਹੀਂ। ਅੱਛਾ, ਉਹਨਾਂ ਨੂੰ ਕੋਈ ਸੁਨੇਹਾ, ਕੋਈ ਸਲਾਮ ਦੁਆ? ਤੇ ਬਸ ਇਹ ਤਾਂ ਹੁਣ ਤੁਸੀਂ ਉੱਥੇ ਸਾਡੇ ਕੋਲ ਤਾਂ ਜਾ ਸਕਦੇ ਨਹੀਂ, ਚੰਦੂਆਂ ਜੀ ਕਿਸੇ ਨੂੰ ਕੀ ਸੁਨੇਹਾ ਦੇਣਾ? ਉਹਨਾਂ ਨੂੰ ਨਾ ਉਹੀ ਤਵੱਜੋ ਕਰਦੇ ਆ ਤੇ ਇੱਧਰ ਸਾਨੂੰ ਪਿੰਡ ਦੇ ਸਾਡੇ ਵੀਜ਼ਾ ਬੰਦ ਕਰਦਾ ਪੰਜਾਬ ਦਾ। ਅੱਛਾ, ਸਿੱਖਾਂ ਨੇ ਸਾਡਾ ਉਹ ਥੋੜੀ ਕੋਲ ਪੰਜਾਬ ਦਾ ਵੀਜ਼ਾ ਬੰਦ ਸਿੱਖਾਂ ਹੈ। ਦੀ ਕਿਹੜੀ ਹਕੂਮਤ ਉੱਥੇ? ਹਿੰਦੁਸਤਾਨ ਦੀ। ਹੁਣ ਜਿਹੜੇ ਨਾ ਉਸ ਇਲਾਕੇ ਦੇ ਜਿੱਥੇ ਸਾਡਾ ਭਰਾ ਵੱਸਦਾ ਨਾ, ਬੜਾ ਦੇਖਿਆ, ਉਸ ਇਲਾਕੇ ਦਾ ਸਿੱਖ ਆਉਂਦਾ ਕੋਈ ਨਹੀਂ। ਆਉਂਦਾ ਕੋਈ ਨਹੀਂ? ਹਾਂ, ਜੇ ਆਵੇ ਨਾ ਤੇ ਪਤਾ ਲੱਗ ਜੇ ਸਾਨੂੰ। ਨਨਕਾਣੇ ਸਾਡਾ ਮੁੰਡਾ ਵੀ ਪਿੰਡ ਦਾ ਜਾਂਦਾ ਸਿਪਾਹੀ, ਉਸ ਇਲਾਕੇ ਦਾ ਕੋਈ ਨਹੀਂ। ਜਿਹੜੇ ਇੱਕ ਹੋਰ ਆ ਉਹ ਨਾ ਵੀਡੀਓ ਵੀ ਬਣਾਈ ਉਹਦੀ, ਅਸੀਂ ਫੋਨ ਵੀ ਉਹਦੇ ਕਰਦੇ ਹਾਂ, ਫੋਨ ਤੇ ਕਰਾ ਦਿੰਦੇ ਸਾਡੀਆਂ ਗੱਲਾਂ। ਅੱਛਾ, ਉਹ ਵਿਚਾਰਾ ਕਿਤੇ ਦੂਰ ਦਾ, ਉਹ ਵੀ ਅਫਸਰ ਲੱਗਿਆ ਆ। ਅੱਛਾ, ਉਹ ਕਹਿੰਦਾ ਮੈਂ ਕਰੂੰਗਾ ਪਤਾ। ਫਿਰ ਆ ਜਿਹੜੇ ਹੁਣ ਅਸੀਂ ਵੀਡੀਓ ਬਣਾ ਕੇ ਲੈ ਗਏ, ਸਾਡੇ ਪਿੰਡ ਦਾ ਮੁੰਡਾ ਸੀ ਉਹ, ਮੈਨੂੰ ਨਹੀਂ ਪਤਾ, ਮੈਨੂੰ ਦਿਖਦਾ ਘੱਟ ਹੈ। ਉਹ ਮੁੰਡਾ ਸਾਡੇ ਮਹਿਰਾਂ ਦਾ, ਅੱਛਾ, ਉਹ ਲੈ ਗਿਆ ਵੀਡੀਓ ਬਣਾ ਤੁਹਾਡੀ ਕੇ। ਬਰਾਦਰੀ ਕਿਹੜੀ ਆ? ਅਸੀਂ ਸਾਡੀ ਬੋਲੀ ਸਾਨੂੰ ਪਿੰਜ ਕਰ ਉਹ ਸਾਡਾ ਖੋਖਰ ਹੈ। ਖੋਖਰ, ਖੋਖਰ ਰੂਈ ਪਿੰਜਰਾ ਰੂਈ ਪਿੰਜਰੇ ਸਾਨੂੰ ਹੁਣ ਮਾਲਕ ਕਹਿੰਦੇ ਬੋਲੀ ਹੈ ਤੇਲੀ। ਇਹ। ਹਾਂ ਹਾਂ, ਹੋਰ ਪਾਸੇ ਤੇਲੀ ਹੈ ਰੂਹ ਪਿੰਜਣ ਵਾਲੇ, ਅੱਛਾ, ਤੇ ਸਾਡੀ ਜਿਹੜੇ ਬੋਲੀ ਰੂਹ ਪਿੰਜਣ ਵਾਲਾ ਪਿੰਜੇ ਪਿੰਜੇ। ਨਾ ਕੋਈ ਜਾਲ ਨਾ ਬੜਾ ਵੀ ਕੁਝ ਵੀ ਨਹੀਂ ਹੈ। ਚਲੋ, ਆਪ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸਾਡੀ ਇੱਕ ਵੀਰ ਨੇ ਡਾਕਟਰ ਜਸਵੀਰ ਸਿੰਘ, ਮੈਨੂੰ ਸਪੈਸ਼ਲੀ ਡਾਕਟਰ ਦਲਵੀਰ ਸਿੰਘ ਪੰਨੂ ਨੇ ਕਿਹਾ ਸੀ ਕਿ ਉਹਨਾਂ ਦਾ ਪਿੰਡ ਜਿਹੜਾ ਹੈ ਉਹਦਾ ਕੁਝ ਜਾਓ। ਉਹਨਾਂ ਦੀ ਮਾਤਾ ਜੀ ਬੀਬੀ ਹਰਚਰਨ ਕੌਰ ਔਰ ਉਹਨਾਂ ਦੇ ਪਿਤਾ ਜੀ ਮਹਿਮਾ ਸਿੰਘ, ਉਹ ਇਸੇ ਪਿੰਡ ਦੇ ਵਸਿੰਦੇ ਸੀ। ਸੋ ਉਹਨਾਂ ਕਰਕੇ ਅਸੀਂ ਇੱਥੇ ਆਏ ਸੀ ਔਰ ਰੱਬ ਦਾ ਕਰਮ ਇਹ ਹੋਇਆ ਕਿ ਸਾਨੂੰ ਇੱਥੇ ਦੇ ਵਸਿੰਦੇ 2-4 ਜੀ ਮਿਲ ਗਏ ਔਰ ਉਹਨਾਂ ਨੇ ਕਾਫੀ ਸਾਡੀ ਮਦਦ ਕੀਤੀ। ਸੋ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ।